ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਉੱਤੇ ਜਿਹੜੇ ਗਿੱਧੇ ਭੰਗੜੇ ਵਾਲੇ ਬੁੱਤ ਲੱਗੇ ਹੋਏ ਆ, ਉਹਨਾਂ ਦਾ ਮਸਲਾ ਕਾਫੀ ਲੰਮੇ ਅਰਸੇ ਤੋਂ ਸਿੱਖ ਜਗਤ ਵਿੱਚ ਚਰਚਾ ਵਿੱਚ ਰਿਹਾ ਤੇ ਅੰਤ ਇਸ ਮੋਰਚੇ ਨੂੰ ਫਤਿਹ ਹਾਸਲ ਹੋਈ ਹੈ ਤੇ ਪੰਜਾਬ ਸਰਕਾਰ ਨੇ ਇਹ ਜਿਹੜੇ ਬੁੱਤ ਨੇ ਇੱਥੋਂ ਹਟਾਉਣ ਦਾ ਫੈਸਲਾ ਕੀਤਾ ਤੇ ਨਾਲ ਹੀ ਜਿਹੜੇ ਇਸ ਮੋਰਚੇ ਨਾਲ ਸੰਬੰਧਿਤ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਸੀ ਉਹਦੇ ਵਿੱਚ ਵੀ ਚੰਗਾ ਫੈਸਲਾ ਲਿਆ। ਇਹਦੇ ਬਾਰੇ ਅੱਜ ਜਦੋਂ ਆਪਾਂ ਚਰਚਾ ਕਰਨ ਲੱਗੇ ਹਾਂ ਤਾਂ ਦੱਸਣਾ ਬਣਦਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬਾਦਲ ਦਲ ਵੱਲੋਂ ਜੋ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦੀ ਆਪਸ ਵਿੱਚ ਹੀ ਫੋਨ ਤੇ ਗੱਲਬਾਤ ਹੋਈ ਤੇ ਇਸ ਗੱਲਬਾਤ ਤੋਂ ਬਾਅਦ ਵਿੱਚ ਪੰਜਾਬ ਸਰਕਾਰ ਨੇ ਸੱਭਿਆਚਾਰਕ ਮਾਮਲਿਆਂ ਬਾਰੇ ਜਿਹੜਾ ਵਿਭਾਗ ਆ ਉਹਨੂੰ ਡਾਇਰੈਕਸ਼ਨ ਦਿੱਤੀ ਆ, ਹਦਾਇਤ ਕੀਤੀ ਆ ਕਿ ਜਿਹੜੀ ਵਿਰਾਸਤੀ ਗਲੀ ਆ ਹੈਰੀਟੇਜ ਸਟਰੀਟ, ਇਹਦੇ ਵਿੱਚੋਂ ਇਹ ਵਿਵਾਦਤ ਜਿਹੜੇ ਬੁੱਤ ਨੇ ਇਹਨਾਂ ਨੂੰ ਹਟਾ ਕੇ ਕਿਸੇ ਹੋਰ ਥਾਂ ਉੱਤੇ ਸਥਾਪਿਤ ਕਰ ਦਿੱਤਾ ਜਾਵੇ। ਇਹਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਆਖਿਆ ਕਿ ਜਿਹੜੇ ਬੁੱਤ ਹਟਾਉਣ ਦੇ ਮਾਮਲੇ ਵਿੱਚ ਨੌਜਵਾਨ ਗ੍ਰਿਫਤਾਰ ਕੀਤੇ ਹੋਏ ਆ, ਉਹਨਾਂ ਦੇ ਕੇਸ ਬਾਰੇ ਮੁੜ ਵਿਚਾਰ ਕਰਕੇ ਜਿਹੜੀਆਂ ਧਾਰਾਵਾਂ ਲਾਈਆਂ ਨੇ ਜਾਂ ਜਿਹੜਾ ਕੇਸ ਦਰਜ ਕੀਤਾ ਉਹਦੇ ਵਿੱਚ ਰਿਆਇਤ ਜਿਹੜੀ ਹੈ ਕੀਤੀ ਜਾਵੇ ਜਾਂ ਧਾਰਾਵਾਂ ਹਟਾਈਆਂ ਜਾਣ। ਤੇ ਦੱਸਦੇ ਆ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਾਰਜਕਾਰੀ ਜਥੇਦਾਰ ਨੇ ਤੇ ਅਮਰਿੰਦਰ ਸਿੰਘ ਦੇ ਵਿਚਾਲੇ ਗੱਲਬਾਤ ਹੋਈ ਆ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਜਿਹੜੇ ਬੁੱਤ ਨੇ ਇਹ ਸਿੱਖ ਰਹਿਤ ਮਰਿਆਦਾ ਅਤੇ ਸ੍ਰੀ ਦਰਬਾਰ ਸਾਹਿਬ ਦੀ ਹਰਿਮੰਦਰ ਸਾਹਿਬ ਦੀ ਰੂਹਾਨੀਅਤ ਦੇ ਅਨੁਕੂਲ ਨਹੀਂ ਹੈਗੇ। ਇੱਥੇ ਗੁਰੂ ਘਰ ਦੀ ਰੂਹਾਨੀਅਤ ਅਤੇ ਅਧਿਆਤਮਕਵਾਦ ਨੂੰ ਖਿਆਲ ਵਿੱਚ ਰੱਖਦਿਆਂ ਇਹ ਬੁੱਤ ਜਿਹੜੇ ਆ ਗਿੱਧੇ ਭੰਗੜੇ ਵਾਲੇ ਇੱਥੋਂ ਹਟਾ ਦੇਣੇ ਚਾਹੀਦੇ ਆ। ਤੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਤਾਂ ਪਹਿਲਾਂ ਹੀ ਇਹ ਮੰਗ ਕਰ ਰਹੀਆਂ ਸੀਗੀਆਂ। ਸੋ ਜਿਹੜਾ ਪਿਛਲੇ ਦਿਨਾਂ ਤੋਂ ਧਰਨਾ ਵੀ ਚੱਲ ਰਿਹਾ ਸੀਗਾ ਤੇ ਕੁੱਲ ਮਿਲਾ ਕੇ ਹੁਣ ਪੰਜਾਬ ਸਰਕਾਰ ਨੇ ਉਹ ਬੁੱਤ ਢੱਕ ਦਿੱਤੇ ਨੇ ਇੱਕ ਵਾਰੀ। ਲਾਸਟ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆ ਉਹਦੇ ਬਾਰੇ ਕਿ ਉਹਨੇ ਟਾਈਮ ਲਈ ਇਹਨਾਂ ਬੁੱਤਾਂ ਨੂੰ ਢੱਕ ਦਿੱਤਾ ਜਾਂਦਾ ਜਦੋਂ ਤੱਕ ਇੱਥੋਂ ਕਿਸੇ ਪਾਸੇ ਹੋਰ ਨਹੀਂ ਲਿਜਾਇਆ ਜਾਂਦਾ। ਤੇ ਇਹ ਵੀ ਨਿਸ਼ਚਿਤ ਹੋ ਗਿਆ ਹੈਗਾ ਕਿ ਬੜੀ ਜਲਦੀ ਇਹਨਾਂ ਨੂੰ ਇੱਥੋਂ ਚੱਕ ਕੇ ਕਿਸੇ ਪਾਸੇ ਹੋਰ ਜਿਹੜਾ ਹੈ ਉਹ ਲਾਇਆ ਜਾਵੇਗਾ। ਜਦੋਂ ਇਹ ਗੱਲ ਅਸੀਂ ਕਰ ਰਹੇ ਹਾਂ ਉਸ ਮੌਕੇ ਸਾਡੇ ਧਿਆਨ ਵਿੱਚ ਇਸ ਘਟਨਾ ਨਾਲ ਜੁੜੇ ਹੋਏ ਬਹੁਤ ਸਾਰੇ ਪ੍ਰਸੰਗ, ਬਹੁਤ ਸਾਰੇ ਪੱਖ ਜਿਹੜੇ ਨੇ ਉਹ ਸਾਡੇ ਸਾਹਮਣੇ। ਗੱਲ ਕੇਵਲ ਬੁੱਤਾਂ ਦੀ ਨਹੀਂ ਹੈ। ਅੰਮ੍ਰਿਤਸਰ ਦੀ ਧਰਤੀ ਉੱਤੇ ਬੁੱਤ ਜਿਹੜੇ ਨੇ ਕਿਹੜੇ ਹੋਣੇ ਚਾਹੀਦੇ ਨੇ ਤੇ ਕਿਹੜੇ ਨਹੀਂ ਹੋਣੇ ਚਾਹੀਦੇ, ਇਹਦਾ ਫੈਸਲਾ ਜੇ ਸਿੱਖ ਜਾਂ ਪੰਜਾਬ ਦੇ ਹਿਸਾਬ ਨਾਲ ਕਰਿਆ ਜਾਵੇ ਤਾਂ ਜਿਨ੍ਹਾਂ ਲੋਕਾਂ ਨੇ ਪੰਥ ਅਤੇ ਪੰਜਾਬ ਲਈ ਕੁਝ ਕੀਤਾ ਕਤਰਿਆ ਹੋਵੇ, ਜਿਨ੍ਹਾਂ ਨੇ ਸਰਬੱਤ ਦੇ ਭਲੇ ਲਈ ਜਾਂ ਮਨੁੱਖਤਾ ਲਈ ਕੋਈ ਚੰਗਾ ਕੀਤਾ ਹੋਵੇ, ਉਹਨਾਂ ਦੇ ਬੁੱਤ ਲੱਗੇ ਹੋਣ ਤਾਂ ਮਨ ਨੂੰ ਖੁਸ਼ੀ ਹੋਏਗੀ। ਪਰ ਜਿਨ੍ਹਾਂ ਲੋਕਾਂ ਨੇ ਪੰਥ ਅਤੇ ਪੰਜਾਬ ਲਈ ਕੀਤਾ ਹੀ ਕੁਛ ਨਾ ਹੋਵੇ, ਜਿਨ੍ਹਾਂ ਲੋਕਾਂ ਨੇ ਪੰਥ ਅਤੇ ਪੰਜਾਬ ਨਾਲ ਧਰੋਹ ਕਮਾਇਆ ਹੋਵੇ, ਉਹਨਾਂ ਦੇ ਬੁੱਤ ਲੱਗੇ ਹੋਣ ਜਾਂ ਪੰਜਾਬ ਦੇ ਨੌਜਵਾਨਾਂ ਨੂੰ ਕਰਾਹੇ ਪਾਉਣ ਵਾਲੇ ਬੁੱਤ ਲੱਗੇ ਹੋਣ, ਇਹ ਫੈਸਲਾ ਪੰਜਾਬ ਦਾ ਜਾਂ ਪੰਥ ਦਾ ਪਿਆਰ ਕਰਨ ਵਾਲਾ ਤਾਂ ਕੋਈ ਕਰ ਨਹੀਂ ਸਕਦਾ। ਇਹ ਤਾਂ ਉਹੀ ਕਰੂਗਾ ਜਿਹੜਾ ਪੰਥ ਅਤੇ ਪੰਜਾਬ ਨੂੰ ਨਫ਼ਰਤ ਕਰਦਾ ਹੋਵੇ। ਸੋ ਭਾਰਤੀ ਹਕੂਮਤੀ ਤੰਤਰ, ਨਾਗਪੁਰ RSS, ਦਿੱਲੀ ਦਰਬਾਰ ਖੁਫੀਆ ਏਜੰਸੀਆਂ ਤੇ ਹੋਰ ਜਿਹੜਾ ਲੌਂਗ ਲਾਣਾ ਐਂਟੀ ਸਿੱਖ ਵਿਚਾਰਧਾਰਾ ਨਾਲ ਜੁੜਿਆ ਹੋਇਆ,
ਉਹਨਾਂ ਸਾਰਿਆਂ ਦੀ ਇਹ ਸਾਂਝੀ ਰਾਏ ਸੀ ਕਿ ਇਹ ਬੁੱਤ ਇੱਥੇ ਥੋਪੀ ਰੱਖਣੇ। ਇਹ ਬੁੱਤ ਗਿੱਧੇ ਭੰਗੜੇ ਦਾ ਸੁਨੇਹਾ ਦਿੰਦੇ ਆ, ਤੇ ਪੰਜਾਬ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਗਿੱਧਾ ਭੰਗੜਾ ਕੋਈ ਇਹੋ ਜਿਹੀ ਗੱਲ ਨਹੀਂ ਕਿ ਨਹੀਂ ਪਾਇਆ ਜਾਂਦਾ, ਪੈਂਦਾ, ਪੰਜਾਬ 'ਚ ਵੀ ਪੈਂਦਾ। ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਵਿਆਹ ਸ਼ਾਦੀਆਂ ਨੇ ਇੱਥੇ ਗਿੱਧਾ ਭੰਗੜਾ ਪੈਂਦਾ, ਕੋਈ ਇਹੋ ਜਿਹੀ ਗੱਲ ਨਹੀਂ। ਨਾ ਹੀ ਸਿੱਖ ਐਡੇ ਤਾਲਬਾਨ ਨੇ ਜਾਂ ਇੰਨੇ ਭੈੜੇ ਨੇ, ਇੰਨੇ ਮਾੜੇ ਨੇ ਕਿ ਇਹਨਾਂ ਬੁੱਤਾਂ ਨੂੰ ਐਵੇਂ ਨਫ਼ਰਤ ਕਰਦੇ ਫਿਰਦੇ। ਬੁੱਤ ਤਾਂ ਇੱਥੇ ਸ਼ਹੀਦ ਊਧਮ ਸਿੰਘ ਦਾ ਵੀ ਲੱਗਿਆ ਹੋਇਆ, ਜਿਹਨੇ ਜਲਿਆਂਵਾਲੇ ਬਾਗ ਦਾ ਬਦਲਾ 20 ਸਾਲਾਂ ਬਾਅਦ ਜਾ ਕੇ ਲਿਆ ਤੇ ਕੌਮ ਲਈ ਫਾਂਸੀ ਚੜ੍ਹ ਗਿਆ। ਬੁੱਤ ਤਾਂ ਇੱਥੇ ਹੋਰ ਬੜੇ ਵਧੀਆ ਲੱਗੇ ਹੋਏ ਨੇ, ਬੁੱਤਾਂ ਦਾ ਵਿਰੋਧ ਤਾਂ ਕੋਈ ਨਹੀਂ ਉਸ ਤਰ੍ਹਾਂ ਕਰ ਰਿਹਾ। ਇਸੇ ਥਾਂ ਤੋਂ ਜਿੱਥੇ ਇਹ ਬੁੱਤ ਗਿੱਧੇ ਭੰਗੜੇ ਵਾਲੇ ਲੱਗੇ ਹੋਏ ਸੀ, ਪਾਰਕਿੰਗ ਦੇ ਕੋਲ ਥੋੜਾ ਜਿਹਾ ਪਿੱਛੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਬੁੱਤ ਲੱਗਿਆ ਹੋਇਆ। ਉਹ ਬੁੱਤ ਨੂੰ ਤਾਂ ਸਿੱਖਾਂ ਨੇ ਕਦੇ ਨਹੀਂ ਕਿਹਾ ਵੀ ਛੇਤੀ ਦੇਣੇ ਚੱਕੋ ਇੱਥੋਂ, ਉਹ ਵਿਚਾਲੇ ਲੱਗਿਆ ਹੈ। ਤੇ ਜਿਹੜਾ ਇਹ ਚੌਂਕ ਆ, ਇੱਥੇ ਇੱਕ ਉੱਚਾ ਟਾਵਰ ਜਿਹਾ ਬਣਾ ਕੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲੱਗਿਆ ਹੋਇਆ, ਜਿਹਨੂੰ ਪਹਿਲਾਂ ਇੱਥੇ ਦੱਸਦੇ ਆ ਕਿ ਮਲਕਾ ਵਿਕਟੋਰੀਆ ਦਾ ਬੁੱਤ ਸੀਗਾ, ਇਸ ਕਰਕੇ ਇਹਨੂੰ ਬੁੱਤ ਮਲਕਾ ਜਾਂ ਚੌਂਕ ਮਲਕਾ ਇਹਨੂੰ ਲੋਕ ਕਹਿੰਦੇ ਸੀਗੇ। ਵੀ ਹੁਣ ਤਾਂ ਪਾਰਕਿੰਗ ਵਾਲਾ ਚੌਂਕ ਕਹਿ ਦਿੰਦੇ ਆ, ਜਾਂ ਹੋਰ ਕਈ ਨਾਵਾਂ ਨਾਲ ਇਸ ਚੌਂਕ ਨੂੰ ਚੇਤੇ ਕਰ ਲਈਦਾ। ਪਰ ਇੱਥੇ ਹੋਰ ਬੁੱਤਾਂ ਨੂੰ ਜਾਂ ਇਸ ਤਰੀਕੇ ਨਾਲ ਜੇ ਵਿਰੋਧ ਨਹੀਂ ਹੋਇਆ, ਇਹਨਾਂ ਦਾ ਕਿਉਂ ਹੋਇਆ, ਜਾਂ ਇਹਨਾਂ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਿਉਂ ਹੁੰਦਾ ਆ ਰਿਹਾ, ਇਹ ਸਾਰੇ ਸਾਨੂੰ ਸਵਾਲ ਜਿਹੜੇ ਨੇ ਇਹਨਾਂ ਦੇ ਨਾਲ 2-4 ਹੋਣਾ ਚਾਹੀਦਾ। ਕਿਉਂ ਇਹ ਗੱਲ ਸਵਾਲ ਇਹ ਕਿਉਂ ਖੜੇ ਹੋਣੇ ਚਾਹੀਦੇ ਆ? ਕਿਉਂਕਿ ਬੜੇ ਭੈੜੇ ਤੇ ਭੱਦੇ ਤਰੀਕੇ ਨਾਲ ਇਸ ਬੁੱਤਾਂ ਖਿਲਾਫ ਮੋਰਚੇ ਦੇ ਖਿਲਾਫ ਮਾਹੌਲ ਸਿਰਜਣ ਵਾਲਿਆਂ ਨੇ ਬਹੁਤ ਭੈੜੇ ਤੇ ਭੱਦੇ ਕਮੈਂਟ ਕੀਤੇ। ਜਿਹੜਾ ਇਹ ਮੋਰਚਾ ਸੀਗਾ, ਇਹਦੇ ਵਿੱਚ ਪਹਿਲਾਂ ਤਾਂ ਇਸੇ ਜਨਵਰੀ ਮਹੀਨੇ ਦੇ ਵਿੱਚ ਇੱਕ ਰਾਤ ਨੂੰ ਕੁਝ ਸਿੱਖ ਨੌਜਵਾਨਾਂ ਨੇ ਜਿਹੜੇ ਉਹ ਥੜੇ ਸੀਗੇ ਬੁੱਤਾਂ ਦੇ, ਉਹਨਾਂ ਤੇ ਸੱਟਾਂ ਫੇਟਾਂ ਮਾਰੀਆਂ ਤੇ ਉੱਥੇ ਖੜ ਕੇ ਉਹਨਾਂ ਨੇ ਪੁਲਿਸ ਨੂੰ ਗ੍ਰਿਫਤਾਰੀ ਦਿੱਤੀ, ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਇਹਨਾਂ ਬੁੱਤਾਂ ਦੇ ਖਿਲਾਫ ਕਿਵੇਂ ਸਿੱਖ ਪੂਰੀ ਦ੍ਰਿੜਤਾ ਦੇ ਨਾਲ ਡਟੇ ਹੋਏ ਨੇ। ਗ੍ਰਿਫਤਾਰੀਆਂ ਹੋ ਗਈਆਂ, ਸਿੱਖ ਨੌਜਵਾਨ ਜੇਲ੍ਹ ਚਲੇ ਗਏ। ਉਹ ਜਿਹੜੇ 7-8 ਸਿੰਘ ਸੀਗੇ, ਉਹਨਾਂ ਦੀ ਰਿਹਾਈ ਦੇ ਲਈ ਜਦੋਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਪ੍ਰਸ਼ਾਸਨ ਨਾਲ ਮੇਲ ਮਿਲਾਪ ਕਰਨ ਲੱਗੀਆਂ ਨੇ, ਪੈਰਵਾਈ ਕਰਨ ਲੱਗੀਆਂ ਨੇ, ਤਾਂ ਇਸੇ ਦੌਰਾਨ ਇੱਕ ਦਿਨ ਗੁਰਦੁਆਰਾ ਸੰਤੋਖਸਰ ਜਿਹੜਾ ਭਰਾਵਾਂ ਦੇ ਢਾਬੇ ਦੇ ਕੋਲ ਆ, ਉੱਥੇ ਇਕੱਠ ਰੱਖਿਆ ਸੀਗਾ 22 ਤਰੀਕ ਨੂੰ, 22 ਜਨਵਰੀ ਨੂੰ। ਉੱਥੇ ਪ੍ਰਸ਼ਾਸਨ ਨੇ ਫੋਰਸ ਬਹੁਤ ਲਾਤੀ ਤੇ ਇਸ ਕਰਕੇ ਫਿਰ ਜਿਹੜਾ ਇਕੱਠ ਸੀ ਸੰਗਤਾਂ ਦਾ ਉਹ ਇਹਨਾਂ ਬੁੱਤਾਂ ਕੋਲ ਹੋ ਗਿਆ। ਫਿਰ ਇੱਥੇ ਮੋਰਚਾ ਲਾਤਾ, ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸਨ ਲਾਰੇ ਲੱਪੇ ਲਾਉਂਦਾ ਰਿਹਾ ਪਹਿਲਾਂ ਤਾਂ ਕਿ 30 ਤਰੀਕ ਤੋਂ ਬਾਅਦ ਇਹਦਾ ਕੋਈ ਹੱਲ ਕੱਢਾਂਗੇ, ਪਰ ਤੁਸੀਂ ਇੱਥੋਂ ਕਹਿੰਦੇ ਸੀ ਮੋਰਚਾ ਚੱਕ ਲਓ। ਤੋਂ ਇੱਥੇ ਜਿਹੜੇ ਸਿੱਖ ਮੋਰਚੇ ਤੇ ਬੈਠੇ ਸੀ ਉਹਨਾਂ ਦਾ ਇਹੀ ਸੀਗਾ ਕਿ ਭਾਈ ਤੁਸੀਂ ਇਹਨਾਂ ਨੂੰ ਬੁੱਤਾਂ ਨੂੰ ਉਹਨਾਂ ਟਾਈਮ ਲਈ ਢਾਕ ਹੀ ਦਿਓ, ਫਿਰ ਬਾਕੀ ਹੱਲ ਜਿਹੜਾ ਜਦੋਂ ਹੋਊਗਾ। ਚਲੋ ਇਸੇ ਦੌਰਾਨ ਜਦੋਂ ਦਬਾਅ ਬਣਿਆ ਤਾਂ ਅਕਾਲ ਤਖਤ ਦੇ ਜਥੇਦਾਰ ਬਾਦਲ ਦਲ ਵੱਲੋਂ ਜੋ ਹੈ ਗਿਆਨੀ ਹਰਪ੍ਰੀਤ ਸਿੰਘ, ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਡਾਇਰੈਕਸ਼ਨ ਦਿੱਤੀ, ਜਿਹਦੇ ਆਧਾਰ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਇੱਕ ਜਿਹੜੀ ਸੀਗੀ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ, ਜਿਹਦੇ ਚ ਭਾਈ ਰਜਿੰਦਰ ਸਿੰਘ ਮਹਿਤਾ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਰੂਪ ਸਿੰਘ ਤੇ ਇੱਕ ਦੋ ਹੋਰਾਂ ਦੇ ਨਾਲ ਚੀਫ ਖਾਲਸਾ ਦੀਵਾਨ ਦੇ ਜਿਹੜੇ ਇਸ ਟਾਈਮ ਹੈੱਡ ਹੈ, ਮੁਖੀ ਹੈ, ਪ੍ਰਧਾਨ ਆ ਸਰਦਾਰ ਨਿਰਮਲ ਸਿੰਘ। ਸੋ ਇਹਨਾਂ ਦੀ ਜਿਹੜੀ ਕਮੇਟੀ ਸੀ ਉਹਦੀ ਵੀ ਰਿਪੋਰਟ ਇਹੀ ਸੀਗੀ ਕਿ ਇਹ ਬੁੱਤ ਗਲਤ ਨੇ ਤੇ ਇੱਥੇ ਨਹੀਂ ਹੋਣੇ ਚਾਹੀਦੇ। ਸ਼੍ਰੋਮਣੀ ਕਮੇਟੀ ਦੀ ਰਿਪੋਰਟ ਆ ਗਈ, ਅਕਾਲ ਤਖਤ ਸਾਹਿਬ ਦੀ ਰਿਪੋਰਟ ਆ ਗਈ ਤੇ ਇਹ ਪ੍ਰਸ਼ਾਸਨ ਨੇ ਫਿਰ ਮਨ ਜਿਹੜਾ ਸੀਗਾ ਉਹਨੂੰ ਬਣਾਉਣਾ ਹੀ ਪੈਣਾ ਸੀਗਾ। ਤੇ ਜਦੋਂ ਕੈਪਟਨ ਸਾਹਿਬ ਨਾਲ ਗੱਲਬਾਤ ਹੋਈ ਫਿਰ ਉਸ ਤੋਂ ਬਾਅਦ ਤਾਂ ਕੋਈ ਪਿੱਛੇ ਬਚ ਹੀ ਨਹੀਂ ਸੀ ਰਹੀ ਗੱਲ। ਤੋਂ ਇਹ ਜਿਹੜੇ ਸੀਗੇ ਬੁੱਤ ਇੱਥੋਂ ਫਿਰ ਹੁਣ ਚੱਕਣ ਦਾ ਫੈਸਲਾ ਹੋ ਗਿਆ। ਇਹ ਸਾਰਾ ਘਟਨਾਕ੍ਰਮ ਦੱਸਣ ਦਾ ਭਾਵ ਇਹ ਹੈ ਕਿ ਜਿਹੜੀ ਧਿਰ ਨੇ ਇਹ ਬੁੱਤ ਲਵਾਏ ਸੀ, ਸ਼੍ਰੋਮਣੀ ਅਕਾਲੀ ਦਲ ਜਿਹਨੂੰ ਆਪਾਂ ਬਾਦਲ ਦਲ ਕਹਿੰਦੇ ਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਹੈ ਕਿ ਸਾਤੋਂ ਗਲਤੀ ਹੋ ਗਈ ਹੈ। ਇਸੇ ਕਰਕੇ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀ ਦਰਬਾਰ ਸਾਹਿਬ ਆਏ ਤਾਂ ਇੱਥੇ ਪ੍ਰੈਸ ਦੀ ਹਾਜ਼ਰੀ ਦੇ ਵਿੱਚ
ਉਹਨਾਂ ਨੇ ਇਹੀ ਗੱਲ ਕਹੀ ਕਿ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਹੋਊਗਾ ਸਾਨੂੰ ਮਨਜ਼ੂਰ। ਤੇ ਇੱਕ ਗੱਲ ਪੱਕੀ ਆ, ਜਿਸ ਤਰੀਕੇ ਨਾਲ ਉਹਨਾਂ ਨੇ ਬੁੱਤ ਲਵਾਏ ਸੀ ਜਾਂ ਉਹਨਾਂ ਨੇ ਆਪਦੇ ਰਾਜ ਭਾਗ ਦੇ ਵਿੱਚ ਕੋਈ ਫੈਸਲਾ ਨਹੀਂ ਪਲਟਿਆ ਬਾਦਲ ਕਿਆ ਨੇ, ਉਸ ਹਿਸਾਬ ਦੇ ਨਾਲ ਜੇ ਉਹਨਾਂ ਦੀ ਸਰਕਾਰ ਹੁੰਦੀ ਫੇਰ ਨਹੀਂ ਸੀ ਇਹ ਬੁੱਤ ਹਿੱਲਣੇ। ਇਹ ਬੁੱਤ ਹਿੱਲੇ ਹੀ ਤਾਂ ਆ, ਇਹ ਬੁੱਤਾਂ ਬਾਰੇ ਇਹ ਫੈਸਲਾ ਆਇਆ ਹੀ ਤਾਂ ਆ ਕਿਉਂਕਿ ਸਰਕਾਰ ਹੁਣ ਕਾਂਗਰਸ ਦੀ ਆ ਤੇ ਉਹਨਾਂ ਦੇ ਆਪਦੇ ਜਿਹੜੇ ਇੱਕ ਦੂਜੇ ਨਾਲ ਸ਼ਰੀਕੇਬਾਜੀ ਆ ਉਹਦੇ ਵਿੱਚੋਂ ਇਹੋ ਜਿਹੇ ਫੈਸਲੇ ਹੋ ਜਾਂਦੇ। ਸੋ ਬਾਦਲ ਦਲ ਨੂੰ, ਅਕਾਲ ਤਖਤ ਦੇ ਜਥੇਦਾਰ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਸੰਗਤਾਂ ਦੀ ਆਵਾਜ਼ ਹੁਣ ਉਦੋਂ ਸੁਣੀ ਆ ਇਹਨਾਂ ਨੂੰ ਹੁਣ ਕਹਿਣਾ ਪਿਆ ਕਿ ਇਹ ਬੁੱਤ ਗਲਤ ਨੇ, ਜਦੋਂ ਪੂਰਾ ਮਸਲਾ ਵੱਧ ਗਿਆ ਤੇ ਸਾਫ਼ ਦਿਖਣ ਲੱਗ ਪਿਆ ਕਿ ਇਹ ਜਿਹੜੇ ਬੁੱਤ ਨੇ ਹੁਣ ਇੱਥੇ ਰਹਿਣ ਨਹੀਂ ਦੇਣੇ। ਸਿੱਖ ਨੌਜਵਾਨ, ਸਿੱਖ ਸੰਗਤਾਂ ਪੂਰੀ ਤਰ੍ਹਾਂ ਡਟ ਚੁੱਕੀਆਂ ਨੇ। ਤੇ ਜਿਸ ਦਿਨ ਉੱਥੇ ਸਿੱਖ ਨੌਜਵਾਨਾਂ ਨੇ ਰਾਤ ਨੂੰ ਸਿੰਬੋਲਿਕ ਤੌਰ ਦੇ ਉੱਤੇ ਇਹਨਾਂ ਬੁੱਤਾਂ ਦੇ ਥੜੇ ਭੰਨੇ ਸੀ, ਉਸ ਦਿਨ ਜਿਹੜਾ ਇਹਨਾਂ ਨੇ ਟ੍ਰੋਲਿੰਗ ਫੋਰਸ ਭਰਤੀ ਕੀਤੀ ਹੋਈ ਆ ਬਾਦਲ ਦਲ ਨੇ ਫੇਸਬੁੱਕ ਤੇ, ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗਾਲਾਂ ਕੱਢਣ ਲਈ, ਉਹਨੇ ਇੰਨੇ ਭੈੜੇ, ਮਾੜੇ ਤੇ ਘਟੀਆ ਤਰ੍ਹਾਂ ਦੇ ਵਿਚਾਰ ਲਿਖੇ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੀ ਬਾਦਲ ਪਾਰਟੀ ਨੇ ਤਾਂ ਇਹਨਾਂ ਬੁੱਤਾਂ ਦੇ ਹੱਕ 'ਚ ਹੀ ਡਟਣਾ। ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਿੱਖ ਸੰਗਤਾਂ ਦੇ ਦਬਾਅ ਹੇਠ ਆਪਦਾ ਯੂ ਟਰਨ ਲੈਣਾ ਪੈਣਾ ਬਾਦਲ ਪਰਿਵਾਰ ਨੂੰ। ਤੇ ਉਹਨਾਂ ਨੇ ਰੱਜ ਕੇ ਭੰਡੀ ਪ੍ਰਚਾਰ ਕੀਤਾ, ਇੱਥੋਂ ਤੱਕ ਕਿ ਇੱਕ ਕੁਰਕਸ਼ੇਤਰ ਤੋਂ, ਹਰਿਆਣੇ ਤੋਂ ਗੁਰਬਚਨ ਬਿਰਕ ਨਾਂ ਦਾ ਵਿਅਕਤੀ ਇੱਥੇ ਪਹੁੰਚਿਆ ਮੋਰਚੇ ਦੇ ਉੱਤੇ ਤੇ ਉਹਨੇ ਆ ਕੇ ਕਾਫੀ ਮਾੜੀਆਂ ਚੰਗੀਆਂ ਗੱਲਾਂ ਕਹੀਆਂ, ਜਿਹਦੀ ਕਰਕੇ ਸਿੱਖ ਸੰਗਤਾਂ ਵਿੱਚ ਉਹ ਰੋਹ ਦਾ ਸ਼ਿਕਾਰ ਵੀ ਬਣਿਆ। ਫਿਰ ਉਹਨੇ ਵੀਡੀਓ ਪਾ ਕੇ ਤੇ ਲਿਖਤੀ ਤੌਰ ਤੇ ਮਾਫੀ ਵੀ ਮੰਗੀ ਕਿ ਮੇਰੇ ਤੋਂ ਗਲਤੀ ਹੋ ਗਈ। ਅਸਲ ਵਿੱਚ ਉਹ ਵੀ ਵਹਿਣ 'ਚ ਬਹਿ ਗਿਆ। ਸੋ ਬੜੇ ਵੱਡੇ ਪੱਧਰ ਦੇ ਉੱਤੇ ਬਾਦਲ ਦਲ ਦੇ ਟ੍ਰੋਲਿੰਗ ਫੋਰਸ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਭਰਮਾਇਆ ਕਿ ਇਹ ਬੁੱਤ ਜਿਹੜੇ ਨੇ ਬੜੇ ਵਧੀਆ ਨੇ, ਇੱਥੇ ਲੱਗੇ ਰਹਿਣੇ ਚਾਹੀਦੇ ਆ, ਕੋਈ ਮਾੜੀ ਗੱਲ ਨਹੀਂ। ਦੂਜੇ ਪਾਸੇ ਜਿਹੜੇ ਐਂਟੀ ਸਿੱਖ ਨੇ, ਕਾਮਰੇਡ ਨੇ, ਹਿੰਦੂ ਕੱਟੜਪੰਥੀ ਨੇ, ਸਿੱਖੀ ਦੇ ਨਾਲ ਵੈਰ ਰੱਖਣ ਵਾਲੇ ਲੋਕ ਨੇ, ਸਰਸੇ, ਬਿਆਸ, ਭਨਿਆਰੇ, ਨਿਰਮਲੇ ਤੇ ਹੋਰ ਜਿਹੜੇ ਇੱਧਰ ਉੱਧਰ ਜਾਣ ਵਾਲੇ ਲੋਕ ਨੇ, ਇਹਨਾਂ ਸਾਰਿਆਂ ਨੇ ਰੱਜ ਕੇ ਬੁੱਤਾਂ ਦੇ ਖਿਲਾਫ ਲੱਗੇ ਹੋਏ ਮੋਰਚੇ ਨੂੰ ਗਲਤ ਦੱਸਿਆ, ਲੋਕਾਂ ਨੂੰ ਭੜਕਾਇਆ। ਪਰ ਸਿੱਖ ਨੌਜਵਾਨ ਪੂਰਾ ਡਟੇ ਰਹੇ। ਮੀਂਹ ਪੈਂਦਾ ਰਿਹਾ, ਠੰਡ ਪੂਰੀ ਜ਼ੋਰਾਂ ਤੇ ਸੀ, ਪਰ ਉੱਥੇ ਸਿੱਖ ਸੰਗਤਾਂ ਆਉਂਦੀਆਂ ਜਾਂਦੀਆਂ ਰਹੀਆਂ। ਅਸੀਂ ਵੀ ਕਈ ਵਾਰ ਹਾਜ਼ਰੀ ਭਰੀ ਉੱਥੇ, ਔਰ ਇਹ ਮੋਰਚਾ ਨਰੋਲ ਸਿੱਖ ਨੌਜਵਾਨਾਂ ਦੇ ਹੱਥਾਂ 'ਚ ਸੀ ਤੇ ਬਹੁਤ ਹੀ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਇੱਥੇ ਪ੍ਰਬੰਧ ਕੀਤਾ। ਨਿਤਨੇਮ ਬਾਣੀ ਦਾ ਸਿਮਰਨ ਚੱਲਦਾ ਰਿਹਾ, ਵਿਚਾਰਾਂ ਚੱਲਦੀਆਂ ਰਹੀਆਂ ਤੇ ਇਹ ਮੋਰਚਾ ਜਿਹੜਾ ਹੈਗਾ ਹੁਣ ਫਤਿਹ ਵੱਲ ਵਧ ਰਿਹਾ ਕਿਉਂਕਿ ਬੁੱਤ ਢਕਣ ਦਾ ਹੁਕਮ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ। ਹੁਣ ਇਸ ਤੋਂ ਅੱਗੇ ਜਿਹੜੀ ਗੱਲ ਹੈ ਕਿ ਬੁੱਤ ਚੱਕੇ ਕਿੱਦਣ ਜਾਂਦੇ ਆ ਉਹ ਰਹਿ ਗਈ ਹੈ। ਇਹਦੇ ਨਾਲ ਇਹ ਗੱਲ ਵੀ ਕਰਨੀ ਬਣਦੀ ਹੈ ਕਿ ਇੰਨਾ ਜ਼ਿਆਦਾ ਹੁਣ ਇਹਨਾਂ ਬੁੱਤਾਂ ਦਾ ਵਿਰੋਧ ਕਿਉਂ ਹੋਇਆ। ਇਹਨਾਂ ਬੁੱਤਾਂ ਦਾ ਵਿਰੋਧ ਵੈਸੇ ਪਹਿਲੇ ਦਿਨ ਤੋਂ ਹੀ ਹੁੰਦਾ ਆ ਰਿਹਾ, ਪਰ ਪਿਛਲੇ 2-2.5 ਸਾਲਾਂ ਤੋਂ ਟਿਕਟੌਕ ਵਾਲੀਆਂ ਵੀਡੀਓ ਫਿਲਮਾਂ ਜਿਹਦੇ 'ਚ ਅੱਲੜ ਜੀ ਉਮਰ ਦੀਆਂ ਸਿੱਖ ਬੱਚੀਆਂ ਜਾਂ ਦੂਜੇ ਧਰਮਾਂ ਦੇ ਲੋਕ ਜਦੋਂ ਦਰਬਾਰ ਸਾਹਿਬ ਆਉਂਦੇ ਆ, ਉਹ ਨੌਜਵਾਨ ਬੱਚੀਆਂ ਇੱਥੇ ਆ ਕੇ ਨੱਚਦੀਆਂ ਟੱਪਦੀਆਂ ਨੇ ਤੇ ਜਿਹੜੇ ਅਸੱਭਿਅਕ ਤੇ ਫੂਹੜ ਕਿਸਮ ਦੇ ਗਾਣੇ ਆ ਉਹ ਲਾ ਕੇ ਵੀਡੀਓ ਬਣਾਉਂਦੀਆਂ ਨੇ। ਤੇ ਉਸ ਤੋਂ ਜਦੋਂ ਵੀ ਕਿਤੇ ਚਰਚਾ ਛਿੜਦੀ ਆ ਤਾਂ ਉਦੋਂ ਲੋਕ ਇਹੀ ਕਹਿੰਦੇ ਆ ਕਿ ਜਦੋਂ ਇਸ ਰਸਤੇ ਦੇ ਉੱਤੇ ਦਰਬਾਰ ਸਾਹਿਬ ਵਾਲੇ ਤੇ ਥਾਂ ਥਾਂ ਤੇ ਗਿੱਧੇ ਭੰਗੜੇ ਦੇ ਬੁੱਤ ਲੱਗੇ ਹੋਏ ਨੇ ਤਾਂ ਭਾਈ ਇਹੀ ਕੁਝ ਵਾਪਰਨਾ। ਸੋ ਭਾਵੇਂ ਇਹ ਗੱਲ ਕਿ ਉੱਥੇ ਗਿੱਧੇ ਭੰਗੜੇ ਵਾਲੇ ਬੁੱਤ ਲੱਗੇ ਨੇ ਇਹ ਪਹਿਲੇ ਦਿਨ ਤੋਂ ਹੀ ਗਲਤ ਸੀ, ਪਰ ਇਸ ਗੱਲ ਦੇ ਲਈ ਲੋਕਾਂ ਨੂੰ ਕਾਇਲ ਕਿਹਨੇ ਕੀਤਾ? ਉਹ ਆ ਗਿੱਧੇ ਭੰਗੜੇ ਵਾਲੇ ਬੁੱਤਾਂ ਤੋਂ ਪ੍ਰੇਰਨਾ ਲੈ ਕੇ ਨੱਚਣ ਟੱਪਣ ਵਾਲੀਆਂ ਉਹਨਾਂ ਬੱਚੀਆਂ ਨੇ, ਟਿਕਟੌਕ ਵਾਲੀਆਂ ਵੀਡੀਓ ਨੇ ਮਾਹੌਲ ਬਣਾਇਆ। ਬੜੇ ਲੋਕ ਸੀਗੇ ਜਿਨ੍ਹਾਂ ਨੂੰ ਆਰਟ ਵਰਲਡ, ਅਸੀਂ ਜੀ ਕਲਾਕਾਰ ਹਾਂ, ਕਲਾ ਦੀ ਕਦਰ ਕਰਨੀ ਚਾਹੀਦੀ ਹੈ, ਇਦਾਂ ਦੀਆਂ ਗੱਲਾਂ ਫੁਰਦੀਆਂ ਸੀ। ਉਹਨਾਂ ਨੂੰ ਫਿਰ ਇਹ ਦਿਖਾਇਆ ਜਾਂਦਾ ਸੀ ਵੀ ਆਹ ਵੀਡੀਓ ਦੇਖ ਲੈ, ਚਮਕੀਲੇ ਵਰਗਿਆਂ ਦੇ ਗਾਣੇ ਲਾ ਕੇ ਨੌਜਵਾਨ ਬੱਚੀਆਂ ਨੱਚ ਰਹੀਆਂ ਨੇ
ਕਈ ਦਰਬਾਰ ਸਾਹਿਬ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਜਿਵੇਂ ਵਿਆਹ ਸ਼ਾਦੀਆਂ ਦੇ ਉੱਤੇ ਡਾਂਸਰਾਂ ਆਉਂਦੀਆਂ ਨੇ, ਉਵੇਂ ਉਹ ਨੱਚਦੀਆਂ ਨੇ ਕੁੜੀਆਂ। ਤੇ ਜਦੋਂ ਗੱਲ ਚੱਲਦੀ ਆ ਤਾਂ ਕਹਿੰਦੇ ਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ। ਇਹ ਗੱਲ ਥੋੜਾ ਜਿਹਾ ਧਿਆਨ ਮੰਗਦੀ ਆ ਕਿ ਦੋਨਾਂ ਗੱਲਾਂ 'ਚ ਤਾਲਮੇਲ ਕੀ ਆ। ਅਸੀਂ ਪੰਜਾਬ ਦੇ ਸਾਰੇ ਪੇਂਡੂ ਖੇਤਰਾਂ ਦੇ ਜੰਮੇ ਜਾਏ ਆ। ਸਾਤੋਂ ਪਿਛਲੀ ਪੀੜ੍ਹੀ ਵਿੱਚ ਕਈ ਵਾਰ ਸਾਰੇ ਪਿੰਡ 'ਚ ਇੱਕ ਅੱਧਾ ਬੰਦਾ ਹੁੰਦਾ ਸੀ ਜਿਹੜਾ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਹਜੂਰ ਸਾਹਿਬ ਜਾਂ ਕਿਸੇ ਹੋਰ ਬੜੀ ਵੱਡੀ ਗੱਲ ਹੁੰਦੀ ਸੀਗੀ ਵੀ ਇਹਨੇ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕੀਤੇ ਹੋਏ ਨੇ। ਤੇ ਇਹੋ ਜਿਹੇ ਵੇਲੇ ਵੀ ਆਏ ਨੇ ਪੰਜਾਬ ਦੇ ਵਿੱਚ ਕਿ ਜਿਸ ਸ਼ਖਸ ਨੇ, ਜਿਸ ਗੁਰਸਿੱਖ ਨੇ ਜਾਂ ਜਿਸ ਪਰਿਵਾਰ ਦੇ ਕਿਸੇ ਮੈਂਬਰ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਲਈ ਆਉਣਾ ਹੁੰਦਾ ਸੀ, ਉਦੋਂ ਸਾਰਾ ਨਗਰ ਖੇੜਾ ਬੜਾ ਵਿਸ਼ੇਸ਼ ਬੰਦਾ ਮੰਨਦਾ ਸੀ ਵੀ ਇਹਨੇ ਦਰਬਾਰ ਸਾਹਿਬ ਜਾਣਾ। ਤੇ ਜਦੋਂ ਜਿਨ੍ਹਾਂ ਦਿਨਾਂ ਵਿੱਚ ਉਹਨੇ ਜਾਣਾ ਹੁੰਦਾ ਸੀ, ਉਹਦੇ ਪਰਿਵਾਰ ਦੇ ਮੈਂਬਰ ਵੀ ਲੋਕਾਂ ਲਈ ਖਾਸ ਹੁੰਦੇ ਸੀ ਵੀ ਇਹ ਦਰਬਾਰ ਸਾਹਿਬ ਗਏ ਹੋਏ ਨੇ ਇਹਨਾਂ ਦੇ ਘਰ ਦੇ। ਤੇ ਜਿਸ ਦਿਨ ਉਹ ਬੰਦਾ ਪਿੰਡੋਂ ਬੱਸ ਫੜਦਾ ਸੀ ਤੇ ਆਪਦਾ ਰਸਤੇ ਵਿੱਚ ਅੰਮ੍ਰਿਤਸਰ ਨੂੰ ਆ ਰਿਹਾ ਹੁੰਦਾ ਸੀ ਬੱਸ ਤੇ ਜਾਂ ਟ੍ਰੇਨ ਤੇ, ਭਾਵੇਂ ਬਾਕੀਆਂ ਨੂੰ ਪਤਾ ਹੀ ਨਾ ਹੋਵੇ ਵੀ ਇਹ ਕਿੱਧਰ ਨੂੰ ਚੱਲਿਆ ਤੇ ਕੀ ਇਹ ਗੱਲ ਹੈ, ਪਰ ਉਹ ਆਪਦੇ ਆਪ ਨੂੰ ਰੱਜਿਆ ਖੁਸ਼ ਉਹਦੇ ਮਨ ਦੀ ਜਿਹੜੀ ਅਵਸਥਾ ਉਹ ਇੰਨੀ ਵੈਰਾਗ ਨਾਲ ਤੇ ਇੰਨੇ ਮੋਹ ਨਾਲ, ਇੰਨੇ ਗੁਰੂ ਦੇ ਪਿਆਰ ਨਾਲ ਭਿੱਜੀ ਹੁੰਦੀ ਸੀ ਵੀ ਉਹ ਸਾਰੇ ਰਾਹ ਬਾਕੀਆਂ ਯਾਤਰੂਆਂ ਦੇ ਨਾਲੋਂ ਆਪਦੇ ਆਪ ਨੂੰ ਵੱਖਰਾ ਤੇ ਵਿਸ਼ੇਸ਼ ਕਿ ਮੈਂ ਤਾਂ ਗੁਰੂ ਘਰ ਨੂੰ ਚੱਲਿਆ। ਔਰ ਜਦੋਂ ਉਹ ਵਿਅਕਤੀ ਰੇਲਵੇ ਸਟੇਸ਼ਨ ਅੰਮ੍ਰਿਤਸਰ ਜਾਂ ਬੱਸ ਸਟੈਂਡ ਅੰਮ੍ਰਿਤਸਰ ਉਤਰ ਕੇ ਆਟੋ ਰਕਸ਼ਾ ਜਾਂ ਕਿਸੇ ਹੋਰ ਢੰਗ ਤਰੀਕੇ ਨਾਲ ਦਰਬਾਰ ਸਾਹਿਬ ਵੱਲ ਨੂੰ ਜਾਂਦਾ ਸੀ ਤਾਂ ਰਸਤੇ ਵਿੱਚ ਉਹਨੂੰ ਹਰ ਚੀਜ਼ ਗੁਰੂ ਦੀ ਚੀਜ਼ ਦਿਖਦੀ ਸੀ ਵੀ ਆਹ ਗੁਰੂ ਨਾਲ ਸੰਬੰਧਿਤ ਚੀਜ਼, ਆਹ ਮੇਰੇ ਧਰਮ ਦੀ ਗੱਲ ਹੈ, ਆਹ ਮੇਰੇ ਇਤਿਹਾਸ ਦੀ ਗੱਲ ਹੈ। ਉਹਦੇ ਨੈਣਾਂ ਦੇ ਵਿੱਚ, ਉਹਦੇ ਮਨ ਤਨ ਦੇ ਵਿੱਚ ਗੁਰੂ ਦਾ ਪਿਆਰ ਜਿਹੜਾ ਸੀਗਾ ਉਹ ਡੁੱਲ ਪੈਂਦਾ ਦਿਖਦਾ ਸੀ। ਤੇ ਗੁਰੂ ਘਰ ਦੇ ਵਿੱਚ ਜਦੋਂ ਪ੍ਰਕਰਮਾਂ ਦੀਆਂ ਪੌੜੀਆਂ ਉਤਰਦਾ ਹੈ ਤਾਂ ਉਸ ਪਲ ਸਾਹਮਣੇ ਜਦੋਂ ਉਹਨੂੰ ਦਰਬਾਰ ਸਾਹਿਬ ਦੀ ਇਮਾਰਤ, ਜਦੋਂ ਉਹਦੇ ਨੈਣਾਂ ਦੇ ਉੱਤੇ ਉਸ ਦਰਬਾਰ ਸਾਹਿਬ ਦੇ ਸੋਨੇ ਦੀ ਝਲਕ ਉਹਨੂੰ ਸ਼ਰਸ਼ਾਰ ਕਰਦੀ ਹੈ ਨਾ, ਬਸ ਫਿਰ ਉਸ ਗੁਰਸਿੱਖ ਦਾ ਜਿਹੜਾ ਮਸਤਕ ਆ ਉਹ ਉਸ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਕੰਢੇ ਜਦੋਂ ਉਹ ਮੱਥਾ ਟੇਕਦਾ ਫਿਰ ਉਹ ਤੋਂ 2-4 ਸਕਿੰਟ 5 ਸਕਿੰਟ ਹਿੱਲ ਨਹੀਂ ਹੁੰਦਾ। ਉਹ ਭੁੱਲ ਜਾਂਦਾ ਕਿ ਆਲੇ ਦੁਆਲੇ ਕੌਣ ਆ, ਕੀ ਹੋ ਰਿਹਾ, ਕਿਵੇਂ ਹੋ ਰਿਹਾ। ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਦੂਰੋਂ ਹੀ ਨਮਸਕਾਰਾਂ ਕਰਦਾ ਉਹ ਗੁਰਸਿੱਖ ਪਿਆਰਾ ਜਦੋਂ ਉੱਥੋਂ ਤੁਰਦਾ ਹੈ ਤੇ ਅੱਗੇ ਮੋੜ ਪੈਣ ਤੋਂ ਪਹਿਲਾਂ ਉਹਨੂੰ ਰਾਮਗੜੀਆ ਬੁੰਗਾ ਦਿਖਦਾ। ਰਾਮਗੜੀਏ ਬੁੰਗੇ ਦੇ ਵਿੱਚ ਉਹ ਪੱਥਰ ਦੀ ਸਿੱਲ ਜਿਹਦੇ ਉੱਤੇ ਦਿੱਲੀ ਦੇ ਵਿੱਚ ਮੁਗਲ ਬਾਦਸ਼ਾਹਾਂ ਨੂੰ ਬਿਠਾ ਕੇ ਤਾਜ ਪੋਸ਼ੀਆਂ ਹੁੰਦੀਆਂ ਸੀ, ਉਹ ਸਿੱਲ ਦੇ ਉਹਨੂੰ ਦਰਸ਼ਨ ਦਿਦਾਰੇ ਕਰਨ ਦਾ ਚਾਅ ਪੈਦਾ ਹੁੰਦਾ ਕਿ ਆਹ ਸਾਡੇ ਬਾਬੇ ਬਘੇਲ ਸਿੰਘ ਹੋਣੀ ਉਹ ਪੱਥਰ ਦੀ ਸਿੱਲ ਹੀ ਚੱਕ ਲਿਆਏ ਇੱਥੇ ਤੇ ਆਹ ਸਿੱਲ ਇੱਥੇ ਪਈ ਆ ਉਹ, ਤੇ ਮੈਂ ਦੇਖਾਂ ਕਿ ਸਾਡੇ ਧਰਮ ਦਾ, ਸਾਡੇ ਇਤਿਹਾਸ ਦਾ ਕਿੱਡਾ ਵੱਡਾ ਇਹ ਮਹਾਨ ਕਾਰਨਾਮਾ ਸੀ। ਉਸ ਸਿੱਲ ਦੇ ਦਰਸ਼ਨ ਦਿਦਾਰੇ ਕਰਕੇ ਗਾਂ ਇਤਿਹਾਸਕ ਬੇਰੀਆਂ ਦੇ ਦਿਦਾਰੇ ਕਰਕੇ ਜਦੋਂ ਮੋੜ ਪੈ ਕੇ ਸਾਹਮਣੇ ਉਹਨੂੰ ਬਾਬਾ ਦੀਪ ਸਿੰਘ ਦਾ ਸਥਾਨ, ਜਿੱਥੇ ਬਾਬਾ ਦੀਪ ਸਿੰਘ ਦਾ ਪ੍ਰਕਰਮਾਂ ਦੇ ਵਿੱਚ ਸੀਸ ਆ ਕੇ ਲੱਗਿਆ, ਉਹ ਸੀਸ ਵਾਲਾ ਸਥਾਨ ਉਹਨੂੰ ਆਪਦੇ ਧਰਮ ਉੱਤੇ, ਆਪਦੀ ਕੌਮ ਉੱਤੇ, ਆਪਦੇ ਇਤਿਹਾਸ ਉੱਤੇ ਫਖਰ ਹੁੰਦਾ ਤੇ ਨੈਣਾ ਦੇ ਵਿੱਚ ਮੋਹ ਪਿਆਰ ਵੈਰਾਗ ਉਹਦਾ ਡੁੱਲ ਪੈ ਰਿਹਾ ਹੁੰਦਾ ਤੇ ਸਾਹਮਣੇ ਉਹਨੂੰ ਦੇਖ ਰਿਹਾ ਹੁੰਦਾ ਅਕਾਲ ਤਖਤ ਸਾਹਿਬ। ਅਕਾਲ ਤਖਤ ਸਾਹਿਬ ਵੱਲ ਨੂੰ ਜਾਂਦੇ ਆ ਉਹ ਪਹਿਲਾਂ ਦੇਗ, ਕੜਾਹ ਪ੍ਰਸ਼ਾਦੀ ਦੇਗ ਲੈਂਦਾ ਤੇ ਅਕਾਲ ਤਖਤ ਸਾਹਿਬ ਤੇ ਜਾਣ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਵੱਲ ਨੂੰ ਹੁੰਦਾ ਕਿ ਪਹਿਲਾਂ ਦਰਬਾਰ ਸਾਹਿਬ ਜਾਇਆ ਤੇ ਬਾਹਰਲੇ ਪਾਸੇ ਉਹਨੂੰ ਉਹ ਬੇਰੀ ਦਿਖਦੀ ਆ ਜਿਹੜੀ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਜਦੋਂ ਮੱਸੇ ਰੰਗੜ ਦਾ ਸਿਰ ਵੱਢਿਆ, ਉਸ ਬੇਰੀ ਦੇ ਨਾਲ ਘੋੜੇ ਬੰਨੇ ਸੀ। ਤੇ ਜਦੋਂ ਉਹ ਗੁਰੂ ਦਾ ਪਿਆਰਾ ਸਿੱਖ ਉਸ ਲਾਚੀ ਬੇਰੀ ਤੋਂ ਲੰਘ ਕੇ ਦਰਬਾਰ ਸਾਹਿਬ ਦੀ ਜਿਹੜੀ ਜਾਣ ਵਾਲਾ ਰਸਤਾ ਉਹਦੇ ਤੇ ਅੱਗੇ ਵਧ ਰਿਹਾ ਹੁੰਦਾ, ਵਾਰ-ਵਾਰ ਉੱਥੇ ਰੋਕਿਆ ਜਾ ਰਿਹਾ ਹੁੰਦਾ
ਸੰਗਤ ਦੇ ਕਾਫਲੇ ਨੂੰ, ਉੱਥੇ ਜਿਹੜੇ ਸ਼ਰਧਾਲੂ ਗੁਰਸਿੱਖ ਪਿਆਰੇ ਆ ਯਾਤਰੂਆਂ ਨੂੰ ਰੋਕਦੇ ਆ। ਫਿਰ ਜਦੋਂ ਅਗਲੇ ਪਹਿਲੋਂ ਵਾਲਾ ਜਿਹੜਾ ਜਥਾ ਅੰਦਰੋਂ ਨਿਕਲ ਆਉਂਦਾ, ਫਿਰ ਦੂਜਾ ਜਥਾ ਜਾਂਦਾ। ਸੋ ਉਹ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਜਦੋਂ ਗੁਰੂ ਕੇ ਲੰਗਰ ਵੱਲ, ਸਰਾਵਾਂ ਵੱਲ, ਹੋਰ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਕੇ ਵਾਪਸ ਪਿੰਡ ਜਾਂਦਾ ਸੀ ਨਾ, ਤਾਂ ਸਾਰਾ ਨਗਰ ਖੇੜਾ ਉਹਨੂੰ ਬਾਅਦ ਵਿੱਚ ਕਈ ਵਰ੍ਹਿਆਂ ਤੱਕ ਉਹਨੂੰ ਇਸ ਗੱਲ ਦਾ ਮਾਣ ਰਹਿੰਦਾ ਸੀ ਕਿ ਮੈਂ ਦਰਬਾਰ ਸਾਹਿਬ ਗਿਆ। ਤੇ ਨਗਰ ਖੇੜੇ ਵਾਲੇ ਲੋਕ ਉਹਨੂੰ ਸਤਿਕਾਰ ਕਰਦੇ ਸੀ। ਤੇ ਜਦੋਂ ਵੀ ਕਦੇ ਕੋਈ ਮਾੜੀ, ਕੋਈ ਚੰਗੀ ਕੋਈ ਗੱਲ ਹੁੰਦੀ ਤਾਂ ਉਹਦੀ ਰਾਏ ਲਈ ਜਾਂਦੀ ਕਿ ਇਹ ਦਰਬਾਰ ਸਾਹਿਬ ਗਿਆ ਹੋਇਆ। ਉਹਦਾ ਮਨ ਵੀ ਹਮੇਸ਼ਾ ਇਸ ਗੱਲ ਲਈ ਚੇਤਨ ਰਹਿੰਦਾ ਸੀ ਕਿ ਮੇਰੇ ਤੋਂ ਕੋਈ ਇਹੋ ਜਿਹੀ ਗੱਲ ਨਾ ਬੋਲੀ ਜਾਵੇ, ਮੇਰੇ ਤੋਂ ਕੋਈ ਇਹੋ ਜਿਹਾ ਕਾਰਜ ਨਾ ਹੋ ਜੇ, ਲੋਕ ਕਹਿਣ ਤੇਰੇ ਕੋਲੋਂ ਇਹ ਗੱਲ ਫਬਦੀ ਨਹੀਂ। ਸੋ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਹੀ ਅਸੀਂ ਅਰਦਾਸ ਵਿੱਚ ਕਹਿੰਦੇ ਰਹੇ ਹਾਂ, ਹੁਣ ਵੀ ਅਰਦਾਸ ਹੁੰਦੀ ਹੈ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ। ਕਿੱਥੇ ਤਾਂ ਸਾਡੇ ਧਰਮ ਦੇ ਵਿੱਚ ਇਹ ਮੌਜਾਂ ਨੇ, ਇਹ ਗੱਲਾਂ ਨੇ, ਇਹ ਮੋਹ ਪਿਆਰ ਆ ਗੁਰੂ ਨਾਲ ਕਿ ਅੰਮ੍ਰਿਤਸਰ ਦੇ ਦਰਸ਼ਨ ਦਿਦਾਰੇ ਕਰਨ ਵਾਲੇ ਸਿੱਖ ਜਿਹੜੇ ਆ ਉਹ ਖਾਸ, ਵਿਸ਼ੇਸ਼ ਤੇ ਅਹਿਮ ਮੰਨੇ ਜਾਂਦੇ। ਅੱਜ ਵੀ ਕਿਸੇ ਪਿੰਡ ਦੇ ਵਿੱਚ ਜਦੋਂ ਕਿਸੇ ਬਾਰੇ ਸੁਣਦੇ ਆ ਵੀ ਉਹ ਅੰਮ੍ਰਿਤਸਰ ਨੂੰ ਗਿਆ ਹੋਇਆ, ਜਾਂ ਤਾਂ ਜਦੋਂ ਕਿਸੇ ਬਾਰੇ ਪਤਾ ਲੱਗਦਾ ਕਿ ਉਹਨਾਂ ਦਾ ਟੱਬਰ ਅੰਮ੍ਰਿਤਸਰ ਨੂੰ ਗਿਆ ਹੋਇਆ ਨਾ, ਸਾਰੇ ਪਿੰਡ ਵਾਲਿਆਂ ਲਈ ਉਹ ਖਾਸ ਹੁੰਦੇ। ਪਰ ਹੁਣ ਜ਼ਮਾਨਾ ਜਿਹੜਾ ਹੈ ਉਹ ਬਦਲਦਾ ਜਾ ਰਿਹਾ ਸੀ। ਕੀ ਹੋਇਆ ਕਿ ਹੁਣ ਜਦੋਂ ਕਾਰਾਂ ਕੋਠੀਆਂ ਵਾਲੇ ਬਣਾਤਾ ਸਾਨੂੰ ਪਾਤਸ਼ਾਹਾਂ ਨੇ, ਕਾਰ ਪਾਰਕਿੰਗ ਦੇ ਵਿੱਚ ਕਾਰ ਲਾਉਣ ਤੋਂ ਬਾਅਦ ਜਦੋਂ ਪਰਿਵਾਰ ਬਾਹਰ ਨਿਕਲਦਾ ਹੈ ਤਾਂ ਸਾਹਮਣੇ ਚੰਚਲਤਾਈ ਨੂੰ ਉਹ ਕਸਾਉਣ ਵਾਲੇ ਉਹ ਗਿੱਧੇ ਭੰਗੜੇ ਵਾਲੇ ਬੁੱਤ ਲਾਏ ਹੋਏ ਨੇ। ਕਾਰ ਪਾਰਕਿੰਗ ਚੋਂ ਨਿਕਲਣ ਸਾਰ ਗਿੱਧਾ ਤੇ ਭੰਗੜਾ ਇਹੋ ਜਿਹੀ ਚੀਜ਼ ਆ ਕਿ ਦੁਨੀਆ ਭਰ ਦੇ ਵਿੱਚ ਜਦੋਂ ਕਿਸੇ ਦੂਜੇ ਨੇ, ਗੈਰ ਸਿੱਖ ਨੇ, ਗੈਰ ਪੰਜਾਬੀ ਨੇ ਸਾਡੇ ਨਾਲ ਆਪਦਾ ਇਜ਼ਹਾਰ ਕਰਨਾ ਹੋਵੇ ਤਾਂ ਉਹ ਜਾਂ ਤਾਂ ਸਤਿ ਸ੍ਰੀ ਅਕਾਲ ਕਹੂ ਸਾਨੂੰ, ਉਹਨੂੰ ਲੱਗਦਾ ਕਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਇਹ ਇਹਨਾਂ ਦਾ ਇੱਕ ਦੂਜੇ ਨੂੰ ਬੁਲਾਉਣ ਦਾ ਅੰਦਾਜ਼ ਆ, ਜਾਂ ਬਾਲੇ ਬੱਲੇ ਬੱਲੇ ਕਰ ਦੇਣਗੇ ਹੱਥ ਚੱਕ ਕੇ, ਬੱਲੇ ਬੱਲੇ। ਉਹਨਾਂ ਨੂੰ ਲੱਗਦਾ ਕਿ ਭੰਗੜਾ, ਗਿੱਧਾ, ਬੱਲੇ ਬੱਲੇ, ਇਹਨੂੰ ਇਹ ਸਿੱਖ ਬੜਾ, ਪੰਜਾਬੀ ਬੜਾ ਪਸੰਦ ਕਰਦੇ। ਹੁਣ ਇਸ ਤਰ੍ਹਾਂ ਦੇ ਗਿੱਧੇ ਭੰਗੜੇ ਵਾਲੀ ਜਿਹੜੀ ਉਕਸਾਹਟ ਭਰੀ ਉੱਥੇ ਲੱਗੀ ਹੋਈਆਂ ਬੁੱਤਾਂ ਦੀ ਲੰਬੀ ਕਤਾਰ ਆ, ਤਾਂ ਨੌਜਵਾਨ ਜਾਂ ਅੱਲੜ ਉਮਰ ਦੇ ਜਾਂ ਬੱਚੇ ਜਿਹੜੇ ਆ ਭੱਜ ਕੇ ਉਧਰ ਨੂੰ ਹੋ ਜਾਂਦੇ ਆ। ਅਸੀਂ ਤਕਰੀਬਨ ਇੱਥੇ ਅੰਮ੍ਰਿਤਸਰ ਰਹਿੰਦੇ ਹੋਣ ਕਰਕੇ ਜ਼ਿਆਦਾ ਦਰਬਾਰ ਸਾਹਿਬ ਨੂੰ ਦਰਸ਼ਨ ਦਿਦਾਰੇ ਕਰਨ ਲੰਘੀ ਦਾ, ਤਾਂ ਬੜੀ ਵਾਰ ਉੱਥੇ ਦੇਖਿਆ ਕਿ ਸਿਆਣੀ ਉਮਰ ਦੇ ਜਿਹੜੇ ਨਾਲ ਆਏ ਹੁੰਦੇ ਆ ਉਹ ਆਪਦੇ ਬੱਚੇ ਬੱਚੀਆਂ ਨੂੰ ਰੋਕ ਟੋਕ ਰਹੇ ਹੁੰਦੇ ਨੇ ਕਿ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨ ਤਾਂ ਕਰ ਲਈਏ। ਪਰ ਉਹ ਬੱਚੀਆਂ, ਉਹ ਨਿਆਣੇ, ਉਹ ਪਰਵਾਹ ਕਰਦੇ ਅੱਜ ਕੱਲ੍ਹ ਮੋਬਾਈਲ ਹਰੇਕ ਦੇ ਕੋਲ ਹੈ, ਉਹ ਉੱਥੇ ਟਿਕਟੌਕ ਲਈ ਵੀਡੀਓ ਬਣਾ ਰਹੇ ਹੁੰਦੇ ਨੇ, ਉਹ ਉੱਥੇ ਫੋਟੋਆਂ ਖਿੱਚ ਰਹੇ ਹੁੰਦੇ ਨੇ। ਗੁਰੂ ਘਰ ਦਾ ਜਿਹੜਾ ਅਦਬ ਸਤਿਕਾਰ ਆ ਉਹ ਤਾਂ ਉੱਥੇ ਸ਼ੁਰੂ ਵਿੱਚ ਹੀ ਉੱਤੇ ਬਹੁਤ ਵੱਡਾ ਇੱਕ ਸਾਈਕੋਲੋਜੀਕਲ ਅਟੈਕ, ਇਹ ਮਾਨਸਿਕ ਹਮਲਾ ਹੁੰਦਾ, ਉਹਨੂੰ ਉਸ ਚੀਜ਼ ਨਾਲੋਂ ਤੋੜ ਸੁੱਟਣ ਦੀ ਇੱਕ ਜਿਹੜੀ ਗੱਲ ਹੁੰਦੀ। ਤੇ ਜਦੋਂ ਉੱਥੋਂ ਉਹ ਅੱਗੇ ਤੁਰਦੇ ਆ, ਝਿੜਕਾਂ ਝੁੜਕਾਂ ਮਾਰ ਕੇ ਉਹਨਾਂ ਨੂੰ, ਬੱਚਿਆਂ ਨੂੰ, ਚਲੋ ਚਲੋ, ਸਾਰੇ ਰਾਹ ਉਹਨਾਂ ਬੱਚਿਆਂ ਦੀ ਬਿਰਤੀ ਜਿਹੜੀ ਆ ਉਹ ਖਿੰਡੀ ਹੋਈ ਰਹਿੰਦੀ ਹੈ, ਉਹਨਾਂ ਦੀ ਉਹ ਬਿਰਤੀ ਬਣਦੀ ਹੋਈ ਨਹੀਂ ਜਿਹੋ ਜਿਹੀ ਇੱਕ ਸਿੱਖ ਬੱਚੇ ਦੀ ਦਰਬਾਰ ਸਾਹਿਬ ਨੂੰ ਜਾਣ ਵੇਲੇ ਹੋਣੀ ਚਾਹੀਦੀ। ਸ਼ਰਧਾ, ਆਸਥਾ, ਵਿਸ਼ਵਾਸ, ਭਰੋਸਾ, ਸਿਦਕ, ਇਹ ਸਾਰਾ ਕੁਝ ਮਨਫੀ ਹੋ ਕੇ ਕੁਝ ਹੋਰ ਹੀ ਉੱਥੇ ਪੱਲੇ ਪੈ ਜਾਂਦਾ। ਤੇ ਦਰਬਾਰ ਸਾਹਿਬ ਦੀ ਪਰਿਕਰਮਾ ਉਤਰਨ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਬਸ ਇਹੀ ਲੱਗਦਾ ਕਿ ਕੀਰਤਨ ਹੋ ਰਿਹਾ, ਹੋ ਹੀ ਜਾਣ ਦਿਓ, ਲੰਗਰ ਛਕਾਂਗੇ। ਤੇ ਇੱਥੇ ਮਾੜਾ ਜਿਹਾ ਵੀਡੀਓ ਕੈਮਰਾ ਹੱਥ 'ਚ ਆ, ਚੰਚਲਤਾ ਹੀ ਫਿਰ ਜ਼ੋਰ ਮਾਰਦੀ ਆ
ਤੇ ਆਪਦੇ ਫਿਰ ਉਹ ਚੱਕਰ ਦੇ ਵਿੱਚ ਫਸ ਕੇ ਟਿਕਟੌਕ ਲਈ ਫਿਰ ਵੀਡੀਓ ਬਣਦੀਆਂ। ਸੋ ਸਿੱਖ ਮਨ ਨੂੰ ਸਿੱਖੀ ਤੋਂ ਕਰਾਹੇ ਲੈ ਕੇ ਜਾ ਕੇ ਚਮਕੀਲੇ ਦੇ ਗਾਣਿਆਂ ਤੱਕ ਲੈ ਕੇ ਜਾਣ ਵਾਲੀਆਂ ਟਿਕਟੌਕ ਦੀਆਂ ਵੀਡੀਓਜ਼ ਬਣਾਉਣ ਤੱਕ ਇਹ ਜਿਹੜੇ ਬੁੱਤ ਸੀ ਇਹ ਮੱਤ ਦਿੰਦੇ। ਇਹ ਬੁੱਤ ਜਿਹੜੇ ਨੇ ਪਹਿਲੇ ਦਿਨ ਤੋਂ ਹੀ ਆਪਰਵਾਨ ਸੀ। ਇਹਨਾਂ ਬੁੱਤਾਂ ਦੇ ਖਿਲਾਫ ਸਿੱਖ ਮਨ ਕਿਉਂ ਆ, ਇਹ ਗੱਲ ਸਮਝਣ ਦੀ ਬਜਾਏ ਬਾਦਲ ਦੇ ਰਾਜ ਵਿੱਚ ਤਾਂ ਬਿਲਕੁਲ ਹੀ ਨਹੀਂ ਸੀ ਕੋਈ ਸੁਣਦਾ। ਤੇ ਆ ਹੁਣ ਪਿਛਲੇ ਲੰਮੇ ਅਰਸੇ ਤੋਂ ਬੜੇ ਵੱਡੇ ਪੱਧਰ ਉੱਤੇ ਸਿੱਖ ਨੌਜਵਾਨ ਵਾਰ-ਵਾਰ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ, ਪੰਜਾਬ ਸਰਕਾਰ ਨੂੰ ਯਾਦ ਪੱਤਰ ਦਿੰਦੇ ਰਹੇ ਆ, ਬੜੇ ਮੈਮੋਰੰਡਮ ਦਿੱਤੇ ਆ ਸਰਕਾਰ ਨੂੰ, ਸ਼੍ਰੋਮਣੀ ਕਮੇਟੀ ਨੂੰ। ਇੱਥੋਂ ਤੱਕ ਵੀ ਕਹਿ ਕੇ ਦੇਖਿਆ ਕਿ ਅਸੀਂ ਸਾਰਾ ਖਰਚਾ ਕਰ ਦਿੰਨੇ ਆ, ਜਿੰਨਾ ਇਹਨਾਂ ਦਾ ਬੁੱਤਾਂ ਦਾ ਖਰਚਾ ਇੱਥੋਂ ਚੁਕਾਉਣ ਦਾ ਜਾਂ ਇੱਥੇ ਦੂਜੇ ਬੁੱਤ ਲਾਉਣ ਦਾ। ਪਹਿਲੀ ਗੱਲ ਤਾਂ ਇਹ ਕਿ ਬੁੱਤ ਪ੍ਰਸਤੀ ਨੂੰ ਸਾਡੇ ਧਰਮ 'ਚ ਕੋਈ, ਸਿੱਖ ਧਰਮ 'ਚ ਕੋਈ ਥਾਂ ਹੀ ਨਹੀਂ। ਜੇਕਰ ਚਲੋ ਜੇ ਲਾਉਣੇ ਹੀ ਆ ਤਾਂ ਇੱਥੇ ਉਹਨਾਂ ਯੋਧਿਆਂ ਦੇ ਬੁੱਤ ਲੱਗ ਸਕਦੇ ਆ ਜਿਨ੍ਹਾਂ ਯੋਧਿਆਂ ਨੇ ਸਿੱਖ ਕੌਮ ਲਈ ਕੁਝ ਕੀਤਾ। ਭਾਈ ਕਨ੍ਹਈਆ ਜੀ ਦਾ ਬੁੱਤ, ਭਾਈ ਬਿਧੀ ਚੰਦ ਜੀ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ ਜੀ, ਹੋਰ ਬੜੇ ਸਿੱਖ ਜਰਨੈਲ ਨੇ। ਜੇ ਬੁੱਤ ਨਹੀਂ ਤਾਂ ਘੱਟੋ ਘੱਟ ਉਹਨਾਂ ਦੇ ਇਤਿਹਾਸ ਲਿਖ ਕੇ ਲਾਏ ਜਾ ਸਕਦੇ ਆ। ਔਰ ਇਸ ਇਲਾਕੇ 'ਚ ਗਰਮੀਆਂ ਦੇ ਵਿੱਚ ਬੜਾ ਔਖਾ ਹੁੰਦਾ ਪਾਣੀ ਦਾ, ਇੱਥੇ ਛਬੀਲ ਹੀ ਲਾ ਦੋ। ਪਰ ਜਿੱਦ ਫੜੀ ਰੱਖੀ, ਔਰ ਇਹ ਉਹੀ ਜਿੱਦਵਾ ਬਾਦਲਕਿਆਂ ਦੀ ਜਿਹੜੀ ਵਿਰਾਸਤ-ਏ ਖਾਲਸਾ ਦੇ ਵਿੱਚ ਪੁੱਠੀਆਂ ਸਿੱਧੀਆਂ ਤਸਵੀਰਾਂ ਤੇ ਪੇਂਟਿੰਗਾਂ, ਉੱਥੇ ਵੀ ਬੜਾ ਕੁਝ ਇਹੋ ਜਿਹਾ ਇਹਨਾਂ ਨੇ ਬਣਾਇਆ ਹੋਇਆ। ਇਹ ਗੱਲ ਸਮਝਣ ਤੋਂ ਇਹ ਲੋਕ ਇਨਕਾਰੀ ਨੇ ਕਿ ਇੱਕ ਸਿੱਖ ਸੱਭਿਆਚਾਰ ਆ, ਇੱਕ ਪੰਜਾਬੀ ਸੱਭਿਆਚਾਰ ਆ। ਪੰਜਾਬ ਦੀ ਧਰਤੀ ਉੱਤੇ ਸਿੱਖ ਸੱਭਿਆਚਾਰ ਨੂੰ, ਖਾਲਸਾਈ ਸੱਭਿਆਚਾਰ ਨੂੰ ਤਰਜੀਹ ਦੇਣੀ ਹੀ ਚਾਹੀਦੀ ਹੈ ਤੇ ਮਿਲਦੀ ਵੀ ਰਹੀ ਆ। ਪਰ ਹੁਣ ਜਿੱਦ ਫੜ ਲਈ ਆ, ਜਦੋਂ ਤੋਂ ਬ੍ਰਾਹਮਣਵਾਦ ਦਾ ਜ਼ੋਰ ਚੜ੍ਹਿਆ, ਜਦੋਂ ਤੋਂ ਭਾਜਪਾ ਨਾਲ ਆਰਐਸਐਸ ਨਾਲ ਯਾਰੀ ਪਈ ਆ ਬਾਦਲਕਿਆਂ ਦੀ, ਹੁਣ ਕਹਿੰਦੇ ਆ ਗੁਰੂ ਸਾਹਿਬਾਨ ਨੂੰ, ਗੁਰੂ ਸਾਹਿਬਾਨ ਦੇ ਨੇੜਲੇ ਜਿਹੜੇ ਸਾਡੇ ਸਿੱਖ ਨਾਇਕ ਨੇ ਉਹਨਾਂ ਨੂੰ ਛੱਡੋ, ਕਹਿੰਦੇ ਹੀਰ ਰਾਂਝਾ ਜ਼ਰੂਰ ਚੇਤੇ ਹੋਣਾ ਚਾਹੀਦਾ ਸਾਰਿਆਂ ਦੇ, ਮਿਰਜ਼ਾ ਸਾਹਿਬਾਂ ਜ਼ਰੂਰ ਚੇਤੇ ਹੋਣੇ ਚਾਹੀਦੇ ਆ। ਭਾਈ ਇਹ ਜਿਹੜੀ ਪੜ੍ਹਾਈ ਆ ਹੀਰਾ ਰਾਂਝਾ ਵਾਲੀ, ਮਿਰਜ਼ਾ ਸਾਹਿਬਾਂ ਵਾਲੀ ਜਾਂ ਪੰਜਾਬੀ ਸੱਭਿਆਚਾਰ ਦੇ ਗਾਣੇ ਵਜਾਣੇ ਵਾਲੀ, ਇਹ ਵੀ ਇੱਥੇ ਚੱਲਦੀ ਰਹੀ ਆ, ਚੱਲਦੀ ਰਹੂਗੀ। ਇਹ ਵੀ ਜ਼ਿੰਦਗੀ ਦਾ ਇੱਕ ਰੰਗ ਆ। ਪਰ ਤਰਜੀਹ ਕਿਹਨੂੰ ਦੇਣੀ ਆ, ਪਹਿਲ ਕਿਹਨੂੰ ਦੇਣੀ ਆ? ਜੇਕਰ ਅੱਜ ਵੀ ਪੰਜਾਬ ਦੇ ਕਿਸੇ ਘਰ ਦੇ ਵਿੱਚ ਕੋਈ ਗੁਣੀ ਗਿਆਨੀ, ਕੋਈ ਧਾਰਮਿਕ ਬਿਰਤੀ ਵਾਲਾ, ਕੋਈ ਗੁਰਸਿੱਖ ਪਿਆਰਾ ਚਲੇ ਜਾਵੇ ਕਿਸੇ ਕਮਰੇ ਦੇ ਵਿੱਚ, ਤਾਂ ਉੱਥੇ ਬੈਠਾ ਨੌਜਵਾਨ ਬੱਚਾ ਭੱਜ ਕੇ ਪਹਿਲਾਂ ਡੈਕ ਨੂੰ ਜਾਂ ਟੀਵੀ ਨੂੰ ਬੰਦ ਕਰਦਾ ਵੀ ਗਿਆਨੀ ਜੀ ਆ ਗਏ, ਮੈਨੂੰ ਇਹ ਕੰਮ ਸ਼ੋਭਦਾ ਨਹੀਂ। ਜਿਹੜਾ ਉਹ ਪੰਜਾਬੀ ਸੱਭਿਆਚਾਰ ਆ ਨਾ, ਗਾਣਿਆਂ ਵਜਾਣਿਆਂ ਵਾਲਾ, ਹੀਰਾ ਰਾਂਝਾਂ ਵਾਲਾ, ਉਹਨੂੰ ਫੌਰੀ ਤੌਰ ਤੇ ਬੰਦ ਕਰੀਦਾ। ਤੇ ਵਿਆਹ ਸ਼ਾਦੀ ਉੱਤੇ ਕਿਸੇ ਗੁਰਸਿੱਖ ਪਿਆਰੇ ਨੂੰ ਸੱਦ ਲਿਆ ਹੋਵੇ, ਅੱਜ ਕੱਲ੍ਹ ਮੈਰਿਜ ਪੈਲਸਾਂ ਦਾ ਜ਼ਮਾਨਾ, ਤੇ ਉੱਥੇ ਕੋਈ ਨਾ ਕੋਈ ਕਹਿ ਦੂ ਤੁਸੀਂ ਗਿਆਨੀ ਜੀ ਅੰਦਰ ਜਾ ਕੇ ਕੀ ਲੈਣਾ, ਉੱਥੇ ਮੁੰਡੇ ਖੁੰਡੇ ਨੱਚਣ ਗਾਉਣ ਲੱਗੇ ਹੋਏ ਨੇ, ਪੰਜਾਬੀ ਸੱਭਿਆਚਾਰ ਚੱਲ ਰਿਹਾ, ਤੁਸੀਂ ਆ ਜਾਓ ਇੱਧਰ, ਆਪਾਂ ਸਾਈਡ ਤੇ ਬਹਿ ਕੇ ਕੋਈ ਗੁਰਮਤ ਵਿਚਾਰ ਕਰਦੇ ਹਾਂ। ਕਿਉਂ ਉਸ ਗੁਰਮੁਖ ਪਿਆਰੇ ਨੂੰ ਵੱਖਰਾ ਤੇ ਵਿਸ਼ੇਸ਼ ਸਮਝਿਆ ਜਾਂਦਾ? ਕਿਉਂਕਿ ਉਹ ਖਾਲਸਾਈ ਸੱਭਿਆਚਾਰ ਦਾ ਪ੍ਰਤੀਕ ਆ, ਉਹ ਖਾਲਸਾਈ ਸਿੱਖ ਸੱਭਿਆਚਾਰ ਦਾ ਪ੍ਰਤੀਨਿਧ ਆ। ਤੇ ਪੰਜਾਬੀ ਸੱਭਿਆਚਾਰ ਵਾਲਿਆਂ ਬਾਰੇ ਜਿਹੜਾ ਉਸ ਵੇਲੇ ਬੋਲਿਆ ਜਾ ਰਿਹਾ ਹੁੰਦਾ, ਉਹ ਛੱਡੋ ਜੀ, ਉਹ ਗਿਆਨੀ ਜੋ ਲੱਗੇ ਹੋਏ ਨੇ, ਉਹ ਆਪਣੇ ਆਪ ਹੀ ਦੋਇਮ ਦਰਜੇ ਤੇ ਹੁੰਦਾ। ਪੰਜਾਬੀ ਸੱਭਿਆਚਾਰ ਕਿਸੇ ਜਗ੍ਹਾ ਉੱਤੇ ਕੀਰਤਨੀਏ ਸਿੰਘ ਚਲੇ ਜਾਣ ਤੇ ਉੱਥੇ ਕੋਲੇ ਹੀ ਗਾਉਣ ਪਾਣੀ ਵਾਲਾ ਮਹਿਕਮਾ ਬੈਠਾ ਹੋਵੇ ਤੇ ਦੋਨਾਂ ਕੋਲੇ ਹੀ ਬਾਜੇ ਢੋਲਕੀਆਂ ਹੋਣੇ ਆ, ਤਬਲੇ ਹੋਣੇ, ਛੈਣੇ ਹੋਣੇ ਆ, ਹੋਰ ਇਹੋ ਜਿਹੀਆਂ ਚੀਜ਼ਾਂ ਹੋਣੀਆਂ। ਪਰ ਉੱਥੇ ਜੋ ਸਤਿਕਾਰ ਗੁਰਮੁਖ ਪਿਆਰਿਆਂ ਨੂੰ, ਕੀਰਤਨੀਆ ਸਿੰਘਾਂ ਨੂੰ ਮਿਲਣਾ ਹੈ ਧਰਮ ਕਰਕੇ, ਉਹ ਉਹਨਾਂ ਗਾਉਣ ਵਾਲਿਆਂ ਨੂੰ ਮਿਲ ਜਾਣਾ ਨਹੀਂ। ਇੱਥੇ ਸਿੱਖ ਜਿਹੜਾ ਧਰਮ ਆ, ਜਿਹੜੀ ਖਾਲਸਾਈ ਸੱਭਿਆਚਾਰ ਆ, ਉਹਨੂੰ ਤਰਜੀਹ ਮਿਲਣੀ ਹੈ। ਕਦੇ ਵੀ ਨਹੀਂ ਹੋ ਸਕਦਾ ਕਿ ਗਾਉਣ ਪਾਣੀ ਵਾਲੇ ਮਹਿਕਮੇ ਨੂੰ, ਪੰਜਾਬੀ ਸੱਭਿਆਚਾਰ ਵਾਲੇ ਨੂੰ ਪਹਿਲਾ ਦਰਜਾ ਹਾਸਲ ਹੋ ਜੇ। ਇੱਥੇ ਤਾਂ ਜਦੋਂ ਅਖਾੜੇ ਲਾਉਣ ਵਾਲੇ ਪੰਜਾਬੀ ਗਾਇਕ ਨੇ ਜਿਹੜੇ, ਉਹ ਵੀ ਸਭ ਤੋਂ ਪਹਿਲਾ ਗਾਣਾ ਧਾਰਮਿਕ ਗਾਣਾ ਲਾ ਕੇ ਸ਼ੁਰੂ ਕਰਦੇ। ਧਰਮ ਨੂੰ ਇੰਨੀ ਅਹਿਮੀਅਤ ਆ। ਤੇ ਹੋਰ ਸੁਣੋ,
ਤੁਸੀਂ ਇਹਨਾਂ ਗਾਉਣ ਵਾਲਿਆਂ ਨੂੰ ਦੇਖੋ, ਕਦੇ ਇਹ ਮਾਤਾ ਦੀ ਭੇਟ ਲਾ ਕੇ ਸ਼ੁਰੂ ਕਰਦੇ ਆ? ਹੋ ਸਕਦਾ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਹੋ ਜਾਵੇ, ਪਰ ਅੱਜ ਤੱਕ ਤਾਂ ਇਹੀ ਦੇਖਿਆ ਕਿ ਕੋਈ ਧਾਰਮਿਕ ਗੁਰੂ ਸਾਹਿਬਾਨ ਦੀ ਸ਼ੋਭਾ ਵਾਲਾ ਜਾਂ ਗੁਰੂ ਪਾਤਸ਼ਾਹ ਦੇ ਸਨਮੁਖ ਕੋਈ ਅਰਜ਼ੋਈ ਕਰਨ ਵਾਲਾ ਗਾਣਾ ਜਾਂ ਕੋਈ ਇਹੋ ਜਿਹਾ ਸ਼ਬਦ ਗਾ ਕੇ ਫੇਰ ਉਹ ਸ਼ੁਰੂਆਤ ਕਰਦੇ। ਕਿਉਂ ਹਰ ਥਾਂ ਦੇ ਉੱਤੇ ਪੰਜਾਬੀ ਸੱਭਿਆਚਾਰ ਦੋਇਮ ਦਰਜੇ ਤੇ ਹੈ ਤੇ ਕਿਉਂ ਸਿੱਖ ਸੱਭਿਆਚਾਰ ਪਹਿਲੇ ਦਰਜੇ ਤੇ ਹੈ? ਇਹ ਜਿਹੜੀ ਚੀਜ਼ ਆ, ਇਹ ਜਿਨ੍ਹਾਂ ਨੂੰ ਚੁਭਦੀ ਹੈ, ਜਿਹੜੇ ਸਿੱਖ ਧਰਮ ਨੂੰ ਕਾਮਰੇਡ ਟਾਈਪ ਦੇ ਲੋਕ, ਹਿੰਦੂ ਕੱਟੜਪੰਥੀ ਲੋਕ, ਭਾਰਤੀ ਖੁਫੀਆ ਏਜੰਸੀਆਂ, RSS, ਹੋਰ ਲੱਲੜ ਪੱਲੜ, ਇਹ ਸਾਰੇ ਜਾਣਿਆਂ ਨੂੰ ਬੜਾ ਚੁਭਦਾ ਕਿ ਪੰਜਾਬ ਦੀ ਧਰਤੀ ਉੱਤੇ ਸਿੱਖੀ ਦੀ ਇੰਨੀ ਚੜ੍ਹਤ। ਜਿਹੜਾ ਗਾਉਣ ਪਾਣੀ ਵਾਲੇ ਨੇ ਉਹ ਵੀ ਪਹਿਲਾ ਗਾਣਾ ਗੁਰੂ ਸਾਹਿਬਾਨ ਦਾ ਲਾ ਕੇ ਗੱਲ ਸ਼ੁਰੂ ਕਰਦੇ। ਇਹ ਜਿਹੜੀ ਬਿਮਾਰੀ ਅੰਦਰੋਂ ਅੰਦਰ ਇਹਨਾਂ ਨੂੰ ਖਾਂਦੀ ਆ, ਉਹਦੀ ਕਰਕੇ ਪੰਜਾਬ ਦੀ ਧਰਤੀ ਉੱਤੇ ਅਸ਼ਲੀਲਤਾ, ਅਸੱਭਿਅਕ ਮਾਹੌਲ, ਫੂਹੜਤਾ ਨੂੰ ਫੈਲਾਉਣ ਦੇ ਲਈ ਟਿਕਟੌਕ ਵਾਲੀਆਂ ਵੀਡੀਓ ਬਣਾਓ ਵੱਧ ਤੋਂ ਵੱਧ। ਪੁੱਠੇ ਰਾਹੇ ਸਿੱਖ ਜਵਾਨੀ ਨੂੰ ਪਾਉਣ ਦੇ ਲਈ ਜਿਹੜਾ ਪ੍ਰੋਜੈਕਟ ਚੱਲ ਰਿਹਾ, ਉਹਦੇ ਵਿੱਚ ਹੀ ਇਹ ਬੁੱਤ ਨੇ। ਇਹ ਐਂਟੀ ਸਿੱਖ ਮਾਹੌਲ ਸਿਰਜਣ ਦਾ, ਤੇ ਇਹਨਾਂ ਬਾਦਲਕਿਆਂ ਨੇ ਭੋਰਾ ਸ਼ਰਮ ਨਹੀਂ ਕੀਤੀ। ਉੱਥੇ ਵਿਰਾਸਤ-ਏ ਖਾਲਸਾ ਵਿੱਚ ਵੀ ਉਹ ਲੱਲੜ ਪਲੜ ਸਾਰਾ ਫਿੱਟ ਕੀਤਾ, ਇੱਥੇ ਵੀ ਲਾਏ। ਇਹਨਾਂ ਨੇ ਤਾਂ ਆਪਦੇ ਸਮੇਂ ਦੇ ਵਿੱਚ ਇਸ ਗੱਲ ਤੇ ਵੀ ਇਤਰਾਜ਼ ਨਹੀਂ ਕੀਤਾ ਕਿ ਡਾਕਟਰ ਹਰਬੰਸ ਲਾਲ ਖੰਨਾ, ਜਿਨੇ ਇੱਥੇ ਦਰਬਾਰ ਸਾਹਿਬ ਦਾ ਮਾਡਲ ਭੰਨਣ ਵਾਲੇ ਉਸ ਜਲੂਸ ਦੀ ਅਗਵਾਈ ਕੀਤੀ ਸੀ, ਜਿਹਨੇ ਚੌਥੇ ਪਾਤਸ਼ਾਹ ਦੀ ਜਿਹੜੀ ਉੱਥੇ ਤਸਵੀਰ ਲੱਗੀ ਹੋਈ ਸੀ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ, ਉਹ ਭੰਨੀ ਸੀ, ਮੂੰਹ 'ਚ ਉਹਦੇ ਸਿਗਰਟਾਂ ਬੀੜੀਆਂ ਪਾਈਆਂ ਸੀ। ਇਹੋ ਜਿਹੇ ਦੁਸ਼ਟ ਬੰਦੇ ਦਾ ਇੱਥੇ ਬੁੱਤ ਲਾਇਆ ਗਿਆ। ਬੜਾ ਇਹਨਾਂ ਨੂੰ ਪਿਆਰ ਆਇਆ ਉਹਦੇ ਤੇ, ਕਦੇ ਨਹੀਂ ਰੋਕਿਆ ਟੋਕਿਆ ਕਿ ਇਹੋ ਜਿਹੇ ਕੰਜਰ ਦਾ ਬੁੱਤ ਇੱਥੇ ਕਾਹਤੋਂ ਲਾਉਂਦੇ ਹੋ। ਫਿਰ ਬੁੱਚੜ ਪੁਲਸੀਏ ਜਿਨ੍ਹਾਂ ਨੇ ਸਿੱਖ ਜਵਾਨੀ ਦਾ ਬੇਦਰਦੀ ਨਾਲ ਕਤਲੇਆਮ ਕੀਤਾ, ਉਹਦਾ ਇੱਥੇ ਬੁੱਤ ਲੱਗੇ ਹੋਇਆ। ਬਲਦੇਵ ਪ੍ਰਕਾਸ਼ ਵਰਗੇ ਜਨਸੰਘੀ, ਹੋਰ ਬੜੇ ਮਾੜੇ ਬੰਦੇ ਆ ਜਿਨ੍ਹਾਂ ਦੇ ਇੱਥੇ ਬੁੱਤ ਲਾਏ ਗਏ ਨੇ, ਔਰ ਜਾਣ ਬੁੱਝ ਕੇ ਲਾਏ ਗਏ ਨੇ ਵੀ ਅੰਮ੍ਰਿਤਸਰ ਦੀ ਧਰਤੀ ਉੱਤੇ ਥਾਂ ਥਾਂ ਦੇ ਉੱਤੇ ਅੱਜ ਤੋਂ 100 ਸਾਲ ਬਾਅਦ ਕੋਈ ਬੰਦਾ ਆ ਕੇ ਦੇਖੇ, ਉਹ ਇਹਨਾਂ ਨੂੰ ਹੀਰੋ ਮੰਨੇ ਕਿ ਆਹ ਨਾਇਕ ਨੇ ਡਾਕਟਰ ਹਰਬੰਸ ਲਾਲ ਖੰਨੇ ਹੋਣੀ। ਹੁਣ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੁੱਤ, ਕਿਉਂਕਿ ਬੁੱਤ ਪ੍ਰਸਤੀ ਸਾਡੇ ਧਰਮ 'ਚ ਚੰਗਾ ਨਹੀਂ ਸਮਝਿਆ ਜਾਂਦਾ, ਪਰ ਲੱਗਦਾ ਕਿ ਇਹਨਾਂ ਕਾਰਿਆਂ ਦਾ ਜਵਾਬ ਦੇਣ ਲਈ ਕਦੇ ਨਾ ਕਦੇ ਸਿੱਖਾਂ ਨੇ ਜਜ਼ਬਾਤੀ ਹੋ ਕੇ ਰਿਐਕਸ਼ਨ ਦੇ ਵਿੱਚ ਆ ਕੇ ਉਹਨਾਂ ਦੇ ਬੁੱਤ ਲਾ ਦੇਣੇ ਆ। ਜਿਵੇਂ ਹੁਣ ਵੀ ਅਸੀਂ ਕਸੂਤੇ ਫਸੇ ਹੋਏ ਹਾਂ, ਇਹ ਬੁੱਤ ਤਾਂ ਇੱਥੋਂ ਚੁਕਵਾ ਦੇਾਂਗੇ, ਪਰ ਇੱਥੇ ਲੱਗਣਾ ਕੀ ਚਾਹੀਦਾ? ਕਦੇ ਮਨ ਵਿੱਚ ਆਉਂਦਾ ਕਿ ਅਸੀਂ ਆਪਦੇ ਸਿੱਖ ਯੋਧਿਆਂ ਦੇ ਬੁੱਤ ਲਵਾਈਏ, ਤੇ ਕਦੇ ਆਉਂਦਾ ਕਿ ਨਾ ਜੀ ਇਹ ਬੁੱਤ ਕਿਤੇ ਸਾਨੂੰ ਕੁਰਾਹੇ ਨਾ ਪਾ ਦੇਣ, ਸਾਡੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਡੇ ਸਿਧਾਂਤ ਨਾਲੋਂ ਨਾ ਟੁੱਟ ਜਾਈਏ, ਤੇ ਕਿਉਂ ਨਾ ਇੱਥੇ ਚਲੋ ਵੈਸੇ ਇਤਿਹਾਸ ਲਿਖ ਕੇ ਲਾ ਦਈਏ। ਕਦੇ ਆਉਂਦਾ ਹੈਗਾ ਵੀ ਇੱਥੇ ਚਲੋ ਸ਼ਬੀਲ ਲਵਾ ਲਈਏ। ਹੁਣ ਇਸ ਮੌਕੇ ਇਹਨਾਂ ਬੁੱਤਾਂ ਦੇ ਬਾਰੇ ਜਦੋਂ ਚਰਚਾ ਚੱਲੀ ਤੇ ਬੜਾ ਮਨ ਖੁਸ਼ ਹੋਇਆ ਕਿ ਸਿੱਖ ਜਵਾਨੀ, ਅੱਜ ਦੀ ਸਿੱਖ ਜਵਾਨੀ ਆਪਦੇ ਗੁਰੂ ਨਾਲ, ਆਪਦੇ ਧਰਮ ਨਾਲ ਪਿਆਰ ਕਰਦੀ ਹੈ। ਹੁਣ ਜਦੋਂ ਇਹ ਬੁੱਤ ਜਿਹੜੇ ਨੇ ਇਹ ਚੱਕੇ ਜਾਣ ਦਾ ਸਰਕਾਰ ਨੇ ਫੈਸਲਾ ਵੀ ਕਰ ਲਿਆ, ਬੇਸ਼ੱਕ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਤੇ ਹੋਰ ਕਈ ਪਾਸਿਆਂ ਦੀ ਸਾਂਝੀ ਗੱਲ ਆ, ਪਰ ਹਕੀਕਤ ਇਹ ਹੈਗੀ ਆ ਕਿ ਪੰਜਾਬ ਸਰਕਾਰ, ਕਾਂਗਰਸ ਸਰਕਾਰ ਜਿਹੜੀ ਆ, ਉਹ ਸਿੱਖਾਂ ਦਾ ਮਨ ਜਿੱਤਣ ਲਈ, ਕਿਉਂਕਿ ਬੇਅਦਬੀ ਵਾਲੇ ਮਸਲੇ ਵਿੱਚ, ਦਰਿਆਈ ਪਾਣੀਆਂ ਵਾਲੇ ਮਸਲੇ 'ਚ, ਹੋਰ ਕਈ ਮਸਲਿਆਂ ਦੇ ਵਿੱਚ ਜੋ ਰਵੱਈਆ ਮੌਜੂਦਾ ਕੈਪਟਨ ਸਰਕਾਰ ਦਾ, ਉਹਦੇ ਤੋਂ ਸਿੱਖ ਜਿਹੜੇ ਆ ਉਹ ਦੁਖੀ ਨੇ। ਤੋ ਸਿੱਖਾਂ ਨੂੰ ਥੋੜਾ ਬਹੁਤਾ ਖੁਸ਼ ਕਰਨ ਦੇ ਲਈ ਇਹ ਕੰਮ ਇਹਨਾਂ ਨੂੰ ਕਰਨਾ ਪੈਣਾ ਸੀ। ਕੀਤਾ, ਬੜਾ ਵਧੀਆ ਫੈਸਲਾ, ਜੀ ਆਇਆਂ ਕਹਿੰਦੇ ਆ। ਪਰ ਇਸ ਮੌਕੇ ਨਾਲ ਦੀ ਨਾਲ ਅਸੀਂ ਇਹ ਜ਼ਰੂਰ ਚੇਤੇ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਨਸ਼ਾ ਖਤਮ ਕਰਨ ਦਾ ਵੀ ਇਸੇ ਤਰੀਕੇ ਨਾਲ ਹੀ ਵਚਨ ਕੀਤਾ ਸੀਗਾ। ਬੇਅਦਬੀ ਦੇ ਦੋਸ਼ੀਆਂ ਬਾਰੇ ਵੀ ਇਦਾਂ ਦੀਆਂ ਗੱਲਾਂ ਹੋਈਆਂ ਸੀ। ਪਹਿਲਾਂ ਬੜੇ ਵਾਅਦੇ ਕੀਤੇ ਨੇ, ਤੇ ਹੁਣ ਜਿਹੜਾ ਵਾਅਦਾ ਵਾ ਉਹ ਇੱਥੇ ਕੀਤਾ ਵੀ ਜਿਸ ਹਿਸਾਬ ਨਾਲ ਅੱਜ ਲਾਸਟ ਮਿੰਟ ਤੇ ਜਦੋਂ ਅਸੀਂ ਆ ਕਰ ਰਹੇ ਹਾਂ ਪ੍ਰੋਗਰਾਮ, ਉਹਨਾਂ ਨੇ ਕਿਹਾ ਕਿ 1 ਮਹੀਨੇ ਦੇ ਅੰਦਰ ਅੰਦਰ ਇੱਥੋਂ ਚੁਕਵਾ ਦਿੱਤੇ ਜਾਣਗੇ, ਤੇ ਉਹਨਾਂ ਨੂੰ ਢੱਕ ਦਿੱਤਾ ਗਿਆ।
ਹੋ ਸਕਦਾ ਇਸ ਤੋਂ ਬਾਅਦ ਵਿੱਚ, ਕਿਉਂਕਿ ਜਿਹੜੇ ਉੱਥੇ ਮੋਰਚੇ ਉੱਤੇ ਸਿੱਖ ਬੈਠੇ ਸੀ ਸਾਡੇ ਭਰਾ, ਉੱਥੇ ਇਹੀ ਫੈਸਲਾ ਹੋ ਰਿਹਾ ਸੀਗਾ ਕਿ ਜਿੰਨਾ ਟਾਈਮ ਕੋਈ ਸੋਲਿਡ ਗੱਲ, ਕੋਈ ਪੁਖਤਾ ਗੱਲ ਨਹੀਂ ਆਉਂਦੀ, ਮੋਰਚਾ ਜਿਹੜਾ ਹੈਗਾ ਜਾਰੀ ਰਹੂਗਾ। ਤੇ ਹੁਣ ਉਹਨਾਂ ਨੇ ਬੁੱਤਾਂ ਨੂੰ ਢੱਕ ਵੀ ਦਿੱਤਾ ਹੈ, ਤੇ ਨਾਲ ਦੀ ਨਾਲ ਇਹ ਵੀ ਗੱਲ ਆ ਕਿ 1 ਮਹੀਨੇ ਤੱਕ ਉੱਥੋਂ ਚੱਕਣ ਦਾ ਵੀ ਐਲਾਨ ਕਰ ਦਿੱਤਾ। ਸੋ ਹੋ ਸਕਦਾ ਇਹ ਜਿਹੜਾ ਮੋਰਚਾ ਹੈਗਾ ਇਹ ਹੁਣ ਮੁਕੰਮਲ ਤੌਰ ਦੇ ਉੱਤੇ ਹੁਣ ਇੱਥੋਂ ਖਤਮ ਹੋ ਜਾਵੇ। ਪਰ ਸਾਨੂੰ ਇਸ ਗੱਲ ਦਾ ਹੋਣਾ ਚਾਹੀਦਾ ਕਿ ਸਿਆਸੀ ਬੰਦੇ ਜਿਹੜੇ ਨੇ ਉਹ ਬੜੀਆਂ ਕਮੇਟੀਆਂ ਮਾਰ ਜਾਂਦੇ ਹੁੰਦੇ ਨੇ, ਤੇ ਫਿਰ ਜਿਹੜੇ ਵਿਚੋਲੇ ਹੁੰਦੇ ਨੇ ਉਹ ਵਿਚਾਲੇ ਬੋਲਾ ਜਾਂ ਮੂੰਹ ਬਣਾ ਕੇ ਕਹਿ ਦਿੰਦੇ ਆ ਵੀ ਅਸੀਂ ਤਾਂ ਜੀ ਬੜਾ ਜ਼ੋਰ ਲਾਇਆ। ਸੋ ਸਾਨੂੰ ਆਸ ਕਰਨੀ ਚਾਹੀਦੀ ਆ ਕਿ ਪੰਜਾਬ ਸਰਕਾਰ ਆਪਦੇ ਵਾਅਦੇ ਤੇ ਪੂਰਾ ਖੜੂ, ਤੇ ਜਿਹੜੇ ਆ ਵਿਚਾਲੇ ਵਿਚੋਲੇ ਬਣ ਜਾਂਦੇ ਹੁੰਦੇ ਆ ਕਈ, ਇਹਨਾਂ ਨੂੰ ਸਿਰ ਨੀਵਾਂ ਨਹੀਂ ਹੋਣ ਦਊ। ਕਿਉਂਕਿ ਜਦੋਂ ਬਰਗਾੜੀ ਮੋਰਚਾ ਲੱਗਿਆ ਉਦੋਂ ਵੀ ਜਿਹੜੇ ਵਿਚੋਲੇ ਬਣ ਕੇ ਸਟੇਜ ਤੋਂ ਗਏ ਸੀ, ਅੱਜ ਉਹ ਸੰਗਤਾਂ ਦੇ ਸਾਹਮਣੇ ਹੋਣ ਜੋਗੇ ਨਹੀਂ ਰਹੇ, ਕਿਉਂਕਿ ਦੋਸ਼ੀਆਂ ਨੂੰ ਗ੍ਰਿਫਤਾਰੀਆਂ ਤਾਂ ਕੀ ਕਰਨੀਆਂ ਕਰਾਉਣੀਆਂ ਸੀ। ਉਲਟਾ ਜਿਹੜਾ ਸਰਜੀਤ ਸਿੰਘ ਸਰਪੰਚ ਸੀਗਾ, ਜਿਹਨੇ ਬਾਈਬਲ ਕਲਾਂ ਗੋਲੀ ਕਾਂਡ ਦਾ ਗਵਾਹੀ ਦਿੱਤੀ ਸੀਗੀ, ਉਹ ਵੀ ਚੜ੍ਹਾਈ ਕਰ ਗਿਆ ਤੇ ਹਾਲਾਤ ਬਣਾ ਦਿੱਤੇ ਗਏ ਕਿ ਉਹ ਚੜ੍ਹਾਈ ਕਰ ਗਿਆ। ਤੇ ਦੂਜਾ ਜਿਹੜਾ ਫੌਜੀ ਆ ਸੇਵਾ ਸਿੰਘ ਸ਼ਾਇਦ ਉਹਦਾ ਨਾਂ, ਉਹ ਵੀ ਹਾਈ ਕੋਰਟ 'ਚ ਪਹੁੰਚਿਆ ਕਿ ਮੈਨੂੰ ਜਾਨ ਦਾ ਖਤਰਾ, ਕਿਉਂਕਿ ਉਹਨੂੰ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਚੱਕ ਪੈਸੇ ਜਿੰਨੇ ਚਾਹੀਦੇ ਆ, ਗਵਾਹੀ ਤੋਂ ਮੁੱਕਰ ਜਾ। ਸੋ ਇਸ ਸਮੇਂ ਵਿੱਚ ਅਕਾਲੀ ਦਲ ਦੇ, ਬਾਦਲ ਦਲ ਦੇ ਰਾਜ ਵਾਂਗੂ ਹੀ ਡੇਰਾ ਸਰਸਾ ਵਾਲੀ ਧਿਰ ਜਿਹੜੀ ਆ, ਬੇਅਦਬੀ ਦੇ ਦੋਸ਼ੀ ਹੈ ਜਿਹੜੇ, ਤੇ ਬੁੱਚੜ ਪੁਲਸੀਏ ਜਿਹੜੇ ਨੇ, ਉਹਨਾਂ ਦੀ ਪੂਰੀ ਚੜ੍ਹਤ ਵਾ ਤੇ ਸਿੱਖ ਹਿੱਤਾਂ ਦੀ ਹਾਨੀ ਹੋ ਰਹੀ ਆ। ਤੋ ਜਿਹੜੀ ਆਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਬੜੀ ਲੋਕ ਬੱਲੇ ਬੱਲੇ ਕਰ ਰਹੇ ਸੀ ਵੀ ਇਹ ਚੱਕ ਦੂ ਫੱਟੇ, ਉਹ ਹੋਰ ਗੱਲਾਂ 'ਚ ਤਾਂ ਬੜਾ ਅਸਫਲ ਰਿਹਾ। ਤੇ ਘੱਟੋ ਘੱਟ ਜੇ ਇਸ ਮੋਰਚੇ ਉੱਤੇ ਕੁਝ ਦਿਖਾ ਦੇਵੇ ਤਾਂ ਮਾੜਾ ਮੋਟਾ ਦੁਨੀਆ 'ਚ ਨੱਕ ਦਿਖਾਉਣ ਜੋਗਾ ਰਹਿ ਜਾਊਗਾ, ਤੇ ਨਹੀਂ ਤਾਂ ਜਿਹੋ ਜਿਹਾ ਕੁਛ ਬਾਦਲ ਦਲ ਨੇ ਕੀਤਾ, ਜਿਵੇਂ ਲੋਕਾਂ ਨੇ ਉਹਨੂੰ ਰੱਦ ਕੀਤਾ, ਉਵੇਂ ਫਿਰ ਕੈਪਟਨ ਨੂੰ ਰੱਦ ਕਰ ਦੇਗੀ ਦੁਨੀਆ। ਸੋ ਅੱਜ ਦੇ ਇਸ ਮੁੱਦੇ ਤੇ ਚਰਚਾ ਕਰਨ ਦੇ ਮੌਕੇ ਸਿੱਖ ਸੰਗਤ ਨੂੰ ਆਪਦੇ ਸਿਧਾਂਤਾਂ ਨਾਲ ਜੁੜਨ ਦਾ ਹੋਕਾ ਦਿੰਦੇ। ਪੈਰ ਪੈਰ ਦੇ ਉੱਤੇ ਸਿੱਖੀ ਦਾ ਤੇ ਸਿੱਖਾਂ ਦਾ ਘਾਣ ਕੀਤਾ ਜਾ ਰਿਹਾ। ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਲੇ ਦੁਆਲੇ ਇੰਨੇ ਕੁ ਜ਼ਿਆਦਾ ਮੰਦਿਰ ਉਸਾਰ ਦਿੱਤੇ ਗਏ ਨੇ ਕਿ ਦਰਬਾਰ ਸਾਹਿਬ ਨੂੰ ਪਹਿਲਾਂ ਹਰਮੰਦਰ ਕਹੋ, ਫਿਰ ਮੰਦਿਰ ਤੋਂ ਟੈਂਪਲ ਕਹੋ ਵੀ ਗੋਲਡਨ ਟੈਂਪਲ, ਸੋਨੇ ਦਾ ਮੰਦਿਰ। ਹਰੀ ਮੰਦਿਰ ਜਾਂ ਹਰਮੰਦਰ ਦਾ ਤਾਂ ਫੇਰ ਕੋਈ ਅਰਥ ਵਾ, ਅਕਾਲ ਪੁਰਖ ਦਾ, ਵਾਹਿਗੁਰੂ ਦਾ ਘਰ ਟਿਕਾਣਾ ਮੰਦਿਰ। ਪਰ ਗੋਲਡਨ ਟੈਂਪਲ, ਸਵਰਨ ਮੰਦਿਰ, ਤੇ ਮੰਦਿਰਾਂ ਦੇ ਵਿਚਾਲੇ ਇੱਕ ਮੰਦਿਰ ਆ ਜੀ, ਇੱਥੇ ਆਲੇ ਦੁਆਲੇ 150-200 ਮੰਦਿਰ ਹੈ। ਸੋ ਜਿਸ ਤਰੀਕੇ ਦੇ ਨਾਲ ਸਿੱਖ ਹਿੱਤਾਂ ਦਾ ਘਾਣ ਹੋ ਰਿਹਾ, ਇਹਦੇ ਬਾਰੇ ਆਪਾਂ ਨੂੰ ਅਲਰਟ ਹੋਣ ਦੀ ਲੋੜ ਆ, ਚਤੰਨ ਹੋਣ ਦੀ ਲੋੜ ਆ, ਤੇ ਹਰ ਉਸ ਵਰਤਾਰੇ ਦਾ, ਹਰ ਉਸ ਵਿਅਕਤੀ ਦਾ ਬੇਖੌਫ ਹੋ ਕੇ ਵਿਰੋਧ ਕਰਨ ਦੀ ਲੋੜ ਆ ਜਿਹੜਾ ਸਿੱਖ ਹੱਕਾਂ ਲਈ ਜਾਂ ਸਿੱਖ ਹਿੱਤਾਂ ਲਈ ਘਾਤਕ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦੇ ਆ ਕਿ ਇਹਨਾਂ ਬੁੱਤਾਂ ਨੂੰ ਜਦੋਂ ਇੱਥੋਂ ਚੱਕਿਆ ਜਾਊਗਾ ਤਾਂ ਇੱਥੇ ਕੋਈ ਇਹੋ ਜਿਹੀ ਚੀਜ਼, ਕੋਈ ਇਹੋ ਜਿਹੀ ਗੱਲ ਬਣਾਈ ਜਾਊਗੀ ਜਿਹੜੀ ਹਰੇਕ ਨੂੰ ਵਧੀਆ ਲੱਗੇ, ਤੇ ਜਿੱਤੋਂ ਜਿਹੜੇ ਬੰਦੇ ਅੱਜ ਇਹਦੀ ਹਮਾਇਤ ਕਰਦੇ ਰਹੇ ਆ ਬੁੱਤਾਂ ਦੀ, ਉਹ ਵੀ ਕਹਿਣ ਜੇ ਸਾਨੂੰ ਅਕਲ ਹੁੰਦੀ ਕਿ ਇੱਥੇ ਆਹ ਚੀਜ਼ ਬਣਨੀ ਆ ਤਾਂ ਕਾਹਨੂੰ ਉਸ ਮੋਰਚੇ ਦਾ ਵਿਰੋਧ ਕਰਦੇ। ਪਰ ਬੜੇ ਅਫਸੋਸ ਤੇ ਦੁੱਖ ਨਾਲ ਕਹਿਣਾ ਪੈ ਰਿਹਾ, ਜੇ ਕਦੇ ਤੁਸੀਂ ਸੋਸ਼ਲ ਮੀਡੀਆ ਉੱਤੇ ਬਾਦਲ ਦਲ ਦੀ ਟ੍ਰੋਲਿੰਗ ਫੋਰਸ ਦੇ ਉਹ ਕਮੈਂਟ ਪੜ੍ਹ ਸਕੋ, ਇੰਨੇ ਭੈੜੇ, ਭੱਦੇ, ਘਟੀਆ ਤੇ ਨੀਚ ਗੱਲਾਂ ਲਿਖੀਆਂ ਗਈਆਂ, ਇਹ ਸੋਚ ਕੇ ਕਿ ਬਾਦਲ ਦਲ ਨੇ ਤਾਂ ਇਹਦੀ ਹਮਾਇਤ ਹੀ ਕਰਨੀ ਆ ਬੁੱਤਾਂ ਦੀ, ਤੇ ਬੁੱਤਾਂ ਦੇ ਮੋਰਚੇ ਦਾ ਵਿਰੋਧ ਕਰੀਏ। ਸੋ ਬਾਦਲ ਪਰਿਵਾਰ ਨੂੰ, ਬਾਦਲ ਦਲ ਨੂੰ ਅਕਲ ਕਰਨੀ ਚਾਹੀਦੀ ਆ, ਤੇ ਆਪਦੀ ਇਸ ਟ੍ਰੋਲਿੰਗ ਫੋਰਸ ਨੂੰ ਜਿਹੜੀ ਇਹਨਾਂ ਨੇ ਫੇਸਬੁੱਕ ਦੇ ਉੱਤੇ ਕਿਰਾਏ ਤੇ ਬੰਦੇ ਭਰਤੀ ਕੀਤੇ ਆ, ਕਹਿੰਦੇ ਉਹਨੂੰ ਨੱਥ ਪਾਉਣੀ ਚਾਹੀਦੀ ਆ। ਸੋ ਇੱਥੇ ਹੀ ਸਮਾਪਤੀ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।